निगी जही सत श्री अकाल सबनूं जी ਨੂੰ ਆਖਦੇ ਆ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਸ ਟਾਈਮ ਅਪਡੇਟ ਟਰੱਕਿੰਗ ਅੱਜ ਵੀਰਵਾਰ ਦਾ ਇਹ ਜਿਹੜਾ ਵਿਸ਼ੇਸ਼ ਪ੍ਰੋਗਰਾਮ ਤੁਹਾਡੇ ਲਈ ਆਪਾਂ ਲੈ ਕੇ ਹਾਜ਼ਰ ਹੁੰਦੇ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ ਐਫਐਮ ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ ਯੂਟਿਊਬ ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 5 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਟਰੈਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਰਮਨ ਸਿੰਘ ਢਿੱਲੋਂ ਜੀ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸੁਣਨ ਵਾਲਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਣਾ 415-909-0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ, ਪੁਰੇਵਾਲ ਯੂਬਾ ਸਿਟੀ, ਪਰਮਜੀਤ ਦਿਓਲ ਫਰੈਜ਼ਨੋ, ਲਖਬੀਰ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਸਰਬਜੀਤ ਸਿੰਘ ਰੈਂਡਨ ਗੈਸ ਐਂਡ ਫੂਡ ਐਲਕੋ ਨਵਾਡਾ, ਕਰਮਵੀਰ ਸਿੰਘ ਟਰਲੌਕ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ, ਸੇਵਕ ਸਿੰਘ ਹੌਲਿਸਟਰ, ਬਿੰਦਰ ਧਾਲੀਵਾਲ, ਮੇਜਰ ਸਿੱਧੂ, ਗੁਰਮੇਲ ਲਿੱਦੜ, ਧਰਮ ਸਿੰਘ, ਕੁਲਦੀਪ ਸੰਘਾ, ਬੇਕਰਸਫੀਲਡ ਤੇ ਈਸ਼ੂ ਟਰੱਕ ਟ੍ਰੇਲਰ ਪਾਰਟਸ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਟ੍ਰੇਲਰ ਦੇ ਹਰ ਤਰੀਕੇ ਦੇ ਆਫਟਰ ਮਾਰਕੀਟ ਤੇ ਹਾਈ ਕੁਆਲਿਟੀ OEM ਪਾਰਟਸ ਖਰੀਦ ਸਕਦੇ ਹੋ ਬਹੁਤ ਹੀ ਵਾਜਿਬ ਕੀਮਤਾਂ ਤੇ। ਦੋ ਲੋਕੇਸ਼ਨਸ ਹਨ, ਟਰਲਕ ਅਤੇ ਸਟਾਕਟਨ। ਟਰਲਕ ਲਈ ਕਾਲ 2096687183 ਤੇ ਸਟਾਕਟਨ ਲਈ ਕਾਲ 2094102222। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ ਜੀ। ਸੋ ਆਪਾਂ ਟਰੱਕਿੰਗ ਦੀ ਨਿਊਜ਼ ਸ਼ੁਰੂ ਕਰਨ ਤੋਂ ਪਹਿਲਾਂ, ਜਿਸ ਤਰ੍ਹਾਂ ਆਪਣੇ ਇੱਕ ਨੌਜਵਾਨ ਦਾ ਐਕਸੀਡੈਂਟ 'ਚ ਮੌਤ ਹੋ ਗਈ, ਫ੍ਰਿਜ਼ਨੋ ਤੋਂ ਹੀ ਸੀ, ਉਹਦੇ ਬਾਰੇ ਡਿਸਕਸ ਕਰਾਂਗੇ। ਉਸ ਤੋਂ ਪਹਿਲਾਂ ਜੋ ਇਸ ਵੇਲੇ ਵੈਦਰ ਜੋ ਆ ਨਾਰਦਰਨ ਕੈਲੀਫੋਰਨੀਆ 'ਚ ਬਹੁਤ ਬੈਡ ਚੱਲ ਰਿਹਾ। ਜਿਸ ਟਾਈਮ ਮੈਂ ਵੀ ਘਰੋਂ ਆਇਆ ਤੇ ਬਹੁਤ ਜ਼ਿਆਦਾ ਮੀਂਹ ਏਰੀਏ ਦੇ ਵਿੱਚ ਪੈ ਰਿਹਾ। ਲਗਭਗ ਨਾਰਦਰਨ ਕੈਲੀਫੋਰਨੀਆ 'ਚ ਸਾਰੇ ਹੀ ਮੀਂਹ ਬਹੁਤ ਤੇਜ਼ੀ ਨਾਲ ਪੈ ਰਿਹਾ ਤੇ ਕਲੀਨ ਅਪ ਵੀ ਚੱਲ ਰਹੀ ਹੈਗੀ ਆ। ਕਈ ਰੋਡਸ ਬੰਦ ਆ। ਨਵੀਆਂ 3 ਬੋਡੀਜ਼ ਹੋਰ ਮਿਲੀਆਂ ਹੈਗੀਆਂ ਕਾਰਾਂ ਦੇ ਵਿੱਚੋਂ, ਜਿਹੜੀਆਂ ਰੁੜ ਗਈਆਂ ਸੀ ਜਦੋਂ ਪਿਛਲੇ ਦਿਨਾਂ ਦੇ ਵਿੱਚ ਲੈਵੀ ਟੁੱਟ ਗਈ ਸੀ ਸੈਕਰਾਮੈਂਟੋ ਏਰੀਏ ਦੇ ਵਿੱਚ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਖਾਸ ਕਰਕੇ ਟਰੱਕਿੰਗ ਵਾਲੇ ਵੀ, ਹੋਰ ਵੀ, ਪਹਿਲੀ ਗੱਲ ਤਾਂ ਕੋਸ਼ਿਸ਼ ਨਾ ਕਰੋ ਜਾਣ ਦੀ ਅਨਲੈਸ ਕਿ ਤੁਹਾਨੂੰ ਐਮਰਜੈਂਸੀ ਆ। ਦੂਜੇ ਨੰਬਰ ਤੇ ਬੜੇ ਧਿਆਨ ਦੇ ਨਾਲ ਚਲੋ। ਤੇ ਸੜਕਾਂ ਵੀ ਬਹੁਤ ਟੁੱਟੀਆਂ, ਜਿੱਥੇ ਪਾਣੀ ਖੜਾ ਆ ਕਈ ਵਾਰੀ ਥੱਲੇ ਟੋਏ ਪਏ ਆ, ਪਤਾ ਨਹੀਂ ਹੁੰਦਾ ਤੇ ਉਹਦੇ ਨਾਲ ਫਿਰ ਤੁਹਾਡਾ ਜ਼ਿਆਦਾ ਨੁਕਸਾਨ ਹੋ ਸਕਦਾ ਹੈ। ਜੀ ਬਿਲਕੁਲ। ਕੱਲ ਲੇਟੈਸਟ ਜਿਹੜਾ ਗ੍ਰੇਪ ਵਾਈਨ ਦੇ ਵਿੱਚ ਵੀ ਉਹਨਾਂ ਨੇ ਖਾਲੀ ਟਰੱਕ ਟ੍ਰੇਲਰ ਲਿਜਾਣ ਤੋਂ ਕਿਹਾ ਸੀਗਾ, ਹਦਾਇਤਾਂ ਦਿੱਤੀਆਂ ਸੀ ਵੀ ਨਾ ਹੀ ਜਾਓ। ਕਿੱਦਾਂ ਰਿਹਾ, ਕਾਫੀ ਤੇਜ਼ ਹਵਾਵਾਂ ਉੱਥੇ ਜਿਹੜੀਆਂ ਸੀਗੀਆਂ। ਹੋਰ ਕਈ ਥਾਵਾਂ ਦੇ ਉੱਤੇ 99, 5, 101 ਇਹਨਾਂ ਦੇ ਉੱਤੇ ਜਿਹੜੇ ਬੈਕਅਪਸ, ਫਲੱਡਿੰਗ ਜਿਹੜੀ ਆ ਉਹ ਵੀ ਹੋਈ ਆ। ਇਹੀ ਨਹੀਂ, ਮਿਡ ਵੈਸਟ ਦੇ ਵਿੱਚ ਇਸ ਜਿਹੜੀ ਐਟਮੋਸਫੀਅਰਿਕ ਰਿਵਰ ਜਿਹਨੇ ਇੱਥੇ ਭਾਰੀ ਮੀਂਹ ਕੈਲੀਫੋਰਨੀਆ ਦੇ ਵਿੱਚ ਦਸਤਕ ਦਿੱਤੀ ਆ, ਉੱਥੇ ਭਾਰੀ ਸਨੋ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਉਧਰ ਮਿਡ ਵੈਸਟ ਦੇ ਵਿੱਚ ਜਿਹੜੀ ਬਰਫ਼ਬਾਰੀ, ਆਈਸ, ਇਹ ਸਾਰੀਆਂ ਚੀਜ਼ਾਂ ਉੱਧਰ ਆਈਆਂ ਆ। ਅਜੇ ਰੀਸੈਂਟਲੀ ਕੁਛ ਵੀਕ ਪਹਿਲਾਂ ਕ੍ਰਿਸਮਸ ਵੀਕਐਂਡ ਦੇ ਉੱਤੇ ਹੀ ਵੀ ਉੱਧਰਲੇ ਪਾਸੇ ਕਾਫੀ ਭਾਰੀ ਬਰਫ਼ਬਾਰੀ ਜਿਹੜੀ ਉਹ ਹੋਈ ਸੀ। ਇਸ ਵਾਰ ਇੱਦਾਂ ਦੇ ਕਾਫੀ ਜ਼ਿਆਦਾ ਇਵੈਂਟਸ ਜਿਹੜੇ ਉਹ ਹੋਏ ਆ ਤੇ ਮੰਦਭਾਗੀਆਂ ਘਟਨਾਵਾਂ ਵੀ ਜਿਹੜੀਆਂ ਇਸ ਦੌਰਾਨ ਜਿਹੜੀਆਂ ਉਹ ਵਾਪਰਦੀਆਂ ਜੀ। ਹਾਈਵੇ 50 ਦੇ ਉੱਤੇ ਚੇਨ ਰਿਕੁਆਇਰਡ ਹੈਗੀਆਂ। ਜੇ ਕੋਈ ਸਰੋਤੇ ਉੱਧਰ ਜਾ ਰਹੇ ਆ, ਮੇਕ ਸ਼ੋਰ ਕਰ ਲਓ ਕਿਉਂਕਿ ਸਨੋ ਕਾਫੀ ਪੈ ਰਹੀ ਹੈਗੀ। ਜੀ ਜੀ ਰਮਨ ਜੀ, ਆਪਾਂ ਗੱਲਾਂ ਬਾਤਾਂ ਟਰੱਕਿੰਗ ਨੂੰ ਲੈ ਕੇ ਜਿਹੜੀਆਂ ਉਹ ਕਰਦੇ ਹਾਂ ਤੇ ਜੇ ਗੱਲਬਾਤ ਦੀ ਆਪਾਂ ਇਹੀ ਸ਼ੁਰੂਆਤ ਹਰਜੋਤ ਸਿੰਘ ਜੀ ਤੇ ਰਮਨ ਜੀ ਆਪਾਂ ਕਰਦੇ ਜਾਈਏ ਤਾਂ ਕਿੱਦਾਂ ਦੀ ਸਥਿਤੀ ਹੈ ਇਸ ਟਾਈਮ ਪ੍ਰਾਈਸਿਸ ਨੂੰ ਲੈ ਕੇ, ਰੇਟਸ ਨੂੰ ਲੈ ਕੇ ਜਿਹੜੀ ਹੈ ਰਮਨ ਜੀ ਚੱਲ ਰਹੀ ਹੈ? ਬਿਲਕੁਲ ਰਾਜਨ, ਜਿਹੜਾ ਇਹ ਸਮਾਂ ਹੁੰਦਾ ਆ ਪਹਿਲਾ ਕੁਆਟਰ ਸਾਲ ਦਾ, ਜਨਵਰੀ, ਫਰਵਰੀ ਤੇ ਮਾਰਚ ਜਿਹੜਾ ਹੁੰਦਾ ਆ ਇਹਦੇ ਵਿੱਚ ਯੂਜਲੀ ਜਿਹੜਾ ਮਾਰਕੀਟ ਹੁੰਦੀ ਹੈ ਕੈਲੀਫੋਰਨੀਆ ਦੀ ਮਾਰਕੀਟ ਕਾਫੀ ਠੰਡੀ ਹੁੰਦੀ ਆ ਬਿਕੋਜ਼ ਇੱਥੋਂ ਦੀ ਜਿਹੜੀ ਆਪਣੀ ਪ੍ਰੋਡਿਊਸ ਮਾਰਕੀਟ ਸ਼ਿਫਟ ਹੋ ਜਾਂਦੀ ਹੈ ਸਾਊਥ ਦੇ ਵਿੱਚ ਮੈਕਸੀਕੋ ਬਾਰਡਰ ਦੇ ਉੱਤੇ। ਸੋ ਇਸ ਕਰਕੇ ਕੈਲੀਫੋਰਨੀਆ ਦੇ ਵਿੱਚ ਯੂਜਲੀ ਜਿਹੜਾ
ਉਹ ਹੁੰਦਾ ਤੇ ਓਵਰਆਲ ਜਿਹੜਾ ਇਸ ਵੇਲੇ ਬੈਡ ਵੈਦਰ ਹੈਗਾ ਉਹ ਕਾਫੀ ਜਿਹੜਾ ਪਲੇ ਕਰ ਰਿਹਾ ਹੈਗਾ ਕਾਫੀ ਚੀਜ਼ਾਂ ਦੇ ਵਿੱਚ। ਜਿਹੜੇ ਕੋਈ ਇੱਕ ਐਸੇ ਏਰੀਆਜ਼ ਹੈਗੇ ਆ ਜਿੱਥੇ ਕਿ ਸਨੋ ਜਾਂ ਬਰਫਬਾਰੀ ਬਹੁਤ ਜ਼ਿਆਦਾ ਹੈਗੀ ਆ, ਉਹਨਾਂ ਏਰੀਆਜ਼ ਦੇ ਵਿੱਚ ਜਿਹੜੇ ਰੇਟਸ ਹੈਗੇ ਆ ਉਹ ਥੋੜੇ ਅਪ ਗਏ ਹੈਗੇ ਆ ਓਬਵੀਅਸਲੀ, ਕਿਉਂਕਿ ਉੱਥੇ ਟਰੱਕ ਨਹੀਂ ਜਾ ਰਹੇ ਹੈਗੇ। ਸੋ ਜੇ ਤੁਸੀਂ ਉਹੋ ਜਿਹੇ ਰਾਊਟ ਤੇ ਜਾਂਦੇ ਹੈਗੇ ਤਾਂ ਡੈਫੀਨੇਟਲੀ ਤੁਹਾਨੂੰ ਰੇਟਸ ਦਾ ਫਰਕ ਲੱਗੂਗਾ ਜਾਂ ਫਰਕ ਪਤਾ ਲੱਗੂਗਾ। ਪਰ ਡੈਫੀਨੇਟਲੀ ਰਾਜਕਰਨ ਨਾਰਮਲ ਸੀਜ਼ਨ ਜਿਹੜਾ ਹੈਗਾ ਉਹ ਸਲੋ ਹੈਗਾ ਤੇ ਉਹਦੇ ਓਵਰਆਲ ਜਿਹੜੀ ਆਪਣੀ ਇਕਨੋਮੀ ਦੇ ਸਲੋ ਡਾਊਨ ਕਰਕੇ ਉਹ ਥੋੜਾ ਜਿਹਾ ਹੋ ਝਟਕਾ ਜ਼ਿਆਦਾ ਲੱਗ ਰਿਹਾ ਹੈਗਾ। ਬਟ ਓਵਰਆਲ ਮਾਰਕੀਟ ਜਿਹੜੀ ਆ ਸਟਿਲ ਸਥਿਰ ਹੈਗੀ ਜੀ ਜੀ। ਸੋ ਇਹੋ ਜਿਹੇ ਮੌਕੇ ਦੇ ਉੱਤੇ ਆਪਾਂ ਕਿੰਨੀ ਵਾਰੀ ਜਿਹੜੀ ਆ ਉੱਦਾਂ ਵੈਸੇ ਚਰਚਾ ਜਿਹੜੀ ਕੀਤੀ ਆ, ਕੈਲੀਫੋਰਨੀਆ ਦੇ ਇੱਕ ਹੋਰ ਡਰਾਈਵਰ ਫਰੈਜ਼ਨੋ ਇਲਾਕੇ ਦਾ ਜਿਹੜਾ ਰਹਿਣ ਵਾਲਾ ਸਲੀਨਾ, ਜਿਹੜਾ ਕੈਂਸਸ ਦਾ ਜਿਹੜਾ ਇਲਾਕਾ ਆ, ਉੱਥੇ ਇੱਕ ਐਕਸੀਡੈਂਟ ਦੇ ਵਿੱਚ ਉਸਦੀ ਮੌਤ ਜਿਹੜੀ ਉਹ ਹੋ ਗਈ ਆ। ਇਹਨਾਂ ਦਾ ਨਾਮ ਜਿਹੜਾ ਹਰਜੋਤ ਸਿੰਘ ਜੀ ਦਿਓਲ ਦੱਸਿਆ ਜਾਂਦਾ, ਗੁਰਮੀਤ ਸਿੰਘ ਦਿਓਲ, 36 ਸਾਲਾਂ ਦਾ, ਫਰੈਜ਼ਨੋ ਦਾ ਰਹਿਣ ਵਾਲਾ, ਆਪਣੇ ਫਰੇਟ ਲਾਈਨਰ ਸੈਮੀ ਟਰੱਕ ਜਿਹੜਾ ਉਹ ਰਾਈਡ ਕਰ ਰਹੇ ਸੀ, ਡਰਾਈਵ ਕਰ ਰਹੇ ਸੀਗੇ ਤੇ ਇਹ ਫਰੋਜ਼ਨ ਮੀਟ ਟਰੱਕ ਸੀਗਾ ਜਿਸ ਦਾ ਹਾਦਸਾ ਹੋਇਆ। ਹੁਣ ਉਹ ਜਾਂਚ ਅਧੀਨ ਆ ਵੀ ਕਿੱਦਾਂ ਹੋਇਆ, ਕਿੱਦਾਂ ਸਕਿੱਡ ਕਰਕੇ। ਆਪਾਂ ਜਿਹੜੀ ਤਸਵੀਰ ਉਹਨਾਂ ਨੇ ਉੱਥੇ ਦਿਖਾਈ ਆ ਉਹ ਕਾਫੀ ਬੁਰੀ ਤਰ੍ਹਾਂ ਜਿਹੜਾ ਹਾਦਸਾਗ੍ਰਸਤ ਹੋਇਆ, ਡਿੱਚ ਦੇ ਵਿੱਚ ਜਾ ਵੱਜਾ, ਮੋਹਰਿਓਂ ਜਾ ਕੇ ਜਿਹੜਾ ਸਿੱਧੀ ਟੱਕਰ ਡਿੱਚ ਦੇ ਵਿੱਚ ਧਰਤੀ ਦੇ ਨਾਲ ਹੀ ਕਹਿ ਸਕਦੇ ਹਾਂ ਵੀ ਉਹ ਹੋਈ ਆ ਤੇ ਉਹਦੇ ਵਿੱਚ ਕਹਿੰਦੇ ਵੀ ਉੱਥੇ ਜਾਨ ਚਲੀ ਗਈ ਆ। ਮ੍ਰਿਤ ਪਾਇਆ ਗਿਆ ਸੀ ਮੌਕੇ ਦੇ ਉੱਤੇ, ਸੀਨ ਦੇ ਉੱਤੇ, ਜਦੋਂ ਕੈਂਸਸ ਹਾਈਵੇ ਪੈਟਰੋਲ ਨੇ ਜਿਹੜੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਸੀ। ਇਹ ਵੀ ਚੱਲਣ ਕਾਫੀ ਜ਼ਿਆਦਾ ਜਿਹੜਾ ਉਹ ਵੱਧ ਰਿਹਾ ਹੈਗਾ। ਬਾਰ-ਬਾਰ ਆਪਾਂ ਗੱਲ ਵੀ ਇਸ ਦੇ ਉੱਤੇ ਕਰਦੇ ਹਾਂ। ਇਹਦੇ ਵਿੱਚ ਫਿਰ ਇਵੈਂਚੁਅਲੀ ਜਿਹੜੀ ਗੱਲ ਡਰਾਈਵਰ ਦੀ ਉਸ ਦੇ ਉੱਤੇ ਜਿਹੜੀ ਰਮਨ ਜੀ, ਹਰਜੋਤ ਜੀ ਆ ਜਾਂਦੀ ਆ ਵੀ ਕੀ ਅਜਿਹੀਆਂ ਸਥਿਤੀਆਂ ਦੇ ਲਈ ਸਾਰੇ ਜਾਣੇ ਤਿਆਰ ਨੇ, ਉਹਨਾਂ ਨੂੰ ਕਿੰਨਾ ਕੁ ਜ਼ਿਆਦਾ ਜਿਹੜਾ ਇਸ ਦਾ ਐਕਸਪੀਰੀਅੰਸ ਆ, ਕੀ ਇਨਐਕਸਪੀਰੀਅੰਸ ਇਹ ਸਾਰੇ ਜਿਹੜੇ ਹਾਦਸਿਆਂ ਨੂੰ ਜਿਹੜਾ ਇਸ ਦੇ ਵਿੱਚ ਪਿੱਛੇ ਮੁੱਖ ਕਾਰਨ ਬਣਦਾ ਜਾ ਰਿਹਾ। ਬਿਲਕੁਲ ਰਾਜਕਰਨ, ਜਿਹੜੀ ਇਹਦੇ ਚ ਇਸ਼ੂਜ਼ ਹੈਗੇ ਆ, ਪ੍ਰੋਬਲਮਸ ਹੈਗੀਆਂ ਆ, ਦੇਖੋ ਵਾਈਡ ਸਪਰੈਡ ਹੈਗੀਆਂ। ਪਹਿਲੀ ਗੱਲ ਤੇ ਆ ਕਿ ਜਿਹੜੇ ਇਸ ਵੇਲੇ ਜਿੰਨੇ ਵੀ ਪ੍ਰੋਬਲਮਸ ਆ ਰਹੀਆਂ ਹੈਗੀਆਂ, ਡੈਥਸ ਹੋ ਰਹੀਆਂ ਹੈਗੀਆਂ, ਅਸੀਂ ਦੇਖ ਰਹੇ ਹੈਗੇ ਕਿ ਮੋਸਟਲੀ ਜਿਹੜੀਆਂ ਯੰਗ ਡਰਾਈਵਰ ਹੈਗੇ ਆ ਔਰ ਨਿਊ ਡਰਾਈਵਰ ਹੈਗੇ ਆ। ਸੋ ਇਹ ਜਿਹੜੀ ਚੀਜ਼ ਹੈਗੀ ਆ ਇਹਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਕਮੀ ਆਉਂਦੀ ਆ, ਜਿੱਥੇ ਕਿ ਜਦੋਂ ਟਰੱਕ ਹੈਗੇ ਆ ਉੱਥੇ ਵੀ ਇਹ ਚੀਜ਼ਾਂ ਜਿਹੜੀਆਂ ਇਹ ਮੇਰੇ ਖਿਆਲ ਦੇ ਵਿੱਚ, ਜੇ ਆਪਾਂ ਇੱਥੇ ਕਹੀਏ ਨਾ ਵੀ ਜੇ ਟਰੱਕ ਸਕੂਲ ਵਾਲੇ ਜਾਂ ਕੋਈ ਹੋਰ ਜ਼ਿੰਮੇਵਾਰ ਹੈਗਾ, ਮੇਰੇ ਖਿਆਲ ਦੇ ਵਿੱਚ ਇੱਥੇ ਜਿਹੜਾ ਟ੍ਰੇਨਿੰਗ ਲੈਣ ਵਾਲਾ ਬੰਦਾ ਉਹ ਜ਼ਿਆਦਾ ਜ਼ਿੰਮੇਵਾਰ ਹੈਗਾ। ਕਿਉਂਕਿ ਇਹ ਚੀਜ਼ ਸੱਚਾਈ ਆ ਕਿ ਤੁਸੀਂ, ਮੈਂ ਅੱਗੇ ਵੀ ਕਈ ਵਾਰੀ ਐਗਜ਼ਾਮਪਲ ਦਿੰਦਾ ਹੁੰਦਾ ਕਿ ਮੈਨੂੰ ਨਹੀਂ ਪਤਾ, ਮੈਨੂੰ ਨਹੀਂ ਸਮਝ ਆਉਂਦੀ ਵੀ ਕਿਸ ਤਰ੍ਹਾਂ ਜਾ ਕੇ ਅਸੀਂ ਕਹਿ ਦਿੰਦੇ ਹਾਂ ਕਿ ਸਾਨੂੰ 10 ਦਿਨਾਂ ਦੇ ਵਿੱਚ ਲਾਇਸੈਂਸ ਚਾਹੀਦਾ ਜਾਂ ਸਾਨੂੰ 12 ਦਿਨਾਂ 'ਚ ਲਾਇਸੈਂਸ ਚਾਹੀਦਾ ਆ। ਜਦੋਂ ਨਿੱਕੇ ਜਿਹੇ ਛੋਟੇ ਜਿਹੇ ਬੱਚੇ ਨੂੰ ਜਿਹੜਾ ਆ ਆਪਾਂ ਸਕੂਲ ਉਦੋਂ ਸਾਰੇ ਜਿਹੜੇ ਆ ਉਹ ਐਨ ਇਕੱਲੇ ਸਕੂਲ ਦੇ ਚੀਜ਼ਾਂ ਦੇਖਦੇ ਆ ਵੀ ਇਹਦੇ 'ਚ ਕੀ ਹੋਣਾ ਕੀ ਨਹੀਂ ਹੋਣਾ। ਇਕੱਲੇ ਇੰਡੀਆ 'ਚ, ਤੇ ਚਲੋ ਇੱਥੇ ਤਾਂ ਨਹੀਂ ਹੈਗਾ, ਇੰਡੀਆ 'ਚ ਤਾਂ ਮਤਲਬ ਕਿ ਇੰਟਰਵਿਊ ਤੱਕ ਹੁੰਦੇ ਆ ਪੇਰੈਂਟਸ ਦੇ ਵੀ, ਮਤਲਬ ਇਹ ਬੱਚਾ ਸਾਡੇ ਆਉਣ ਯੋਗ ਹੈਗਾ ਕਿ ਨਹੀਂ ਹੈਗਾ। ਤੇ ਅਸੀਂ ਆਪਣੇ 20, 22, 23 ਸਾਲਾਂ ਦੇ ਯੰਗਸਟਰ ਨੂੰ ਜਦੋਂ ਟਰੱਕ ਸਕੂਲ 'ਚ ਲੈ ਕੇ ਜਾਂਦੇ ਆ ਜਾਂ ਪਾਉਂਦੇ ਆ ਜਾਂ ਉਹ ਜਾਂਦਾ ਆ, ਤੇ ਘਰਦਿਆਂ ਨੂੰ ਨਹੀਂ ਪਤਾ ਲੱਗਦਾ ਵੀ ਇਹ ਮਤਲਬ ਕਿੱਦਾਂ 10 ਦਿਨਾਂ ਦੇ ਵਿੱਚ ਜਾਂ 20, 15 ਦਿਨਾਂ ਦੇ ਵਿੱਚ ਇਹ ਟਰੱਕ ਸਿੱਖ ਸਕਦਾ ਬੰਦਾ। ਮਤਲਬ ਇਹ ਚੀਜ਼ ਜਿਹੜੀ ਹੈ ਨਾ, ਇਹ ਚੀਜ਼ ਮੈਨੂੰ ਸਮਝ ਨਹੀਂ ਆਉਂਦੀ ਕਿ ਕਿਉਂ ਨਹੀਂ ਘਰ ਦਾ ਵੀ ਕੋਈ ਰੋਕਦਾ, ਕਿਉਂ ਨਹੀਂ ਕੋਈ ਬਾਹਰ ਦਾ ਰੋਕਦਾ, ਕਿਉਂ ਨਹੀਂ ਆਪ ਨੂੰ ਨਹੀਂ ਸਮਝ ਆਉਂਦੀ ਕਿ ਅਸੀਂ ਮੈਂ ਕਿਸੇ ਦੇ ਉੱਤੇ ਉਂਗਲ ਨਹੀਂ ਚੱਕਦਾ, ਪਰ ਪ੍ਰੋਬਲਮ ਇਹ ਆ ਕਿ ਇਹ ਜਿਹੜਾ ਵੀ ਇਸ ਵੇਲੇ ਸਿਚੁਏਸ਼ਨ ਆਉਂਦੀ ਆ ਉਹਦੇ ਵਿੱਚ ਜਿਹੜੀ ਇਹ ਸਿਖਲਾਈ ਆ ਉਹਦੇ ਉੱਤੇ ਕੁਐਸਚਨ ਚੱਕੇ ਜਾਂਦੇ ਆ। ਜਿਹੜੀ ਹੁਣ ਕਿੰਨਾ ਕੁਛ ਹੋਇਆ ਪਿਛਲੇ ਸਾਲ ਦੇ ਵਿੱਚ, ਜਿਹੜਾ ਆਪਣਾ ELDT ਰੂਲ ਹੈ, ਜਿਹੜਾ ਐਂਟਰੀ ਲੈਵਲ ਡਰਾਈਵਰ ਰੂਲ ਹੈਗਾ, ਉਹ ਹੋਇਆ। ਹੁਣ ਉਹਦੇ ਵਿੱਚ ਮਤਲਬ ਕਿ ਘੱਟੋ ਘੱਟ ਨਹੀਂ ਤਾਂ 32 ਵਿਸ਼ੇ ਆ ਜਿਨ੍ਹਾਂ ਦੇ ਉੱਤੇ ਟਰੱਕ ਸਕੂਲ ਦੇ ਵਿੱਚ ਤੁਹਾਨੂੰ ਸਿਖਾਇਆ ਜਾਣਾ ਚਾਹੀਦਾ, ਜਾਂ ਸਿਖਾਉਂਦੇ ਆ ਜਾਂ ਨਹੀਂ ਸਿਖਾਉਂਦੇ ਮੈਂ ਨਹੀਂ ਕਹਿੰਦਾ, ਪਰ ਤੁਹਾਨੂੰ ਖੁਦ ਨੂੰ ਸਿੱਖਣਾ ਚਾਹੀਦਾ। ਮਤਲਬ ਅਸੀਂ ਇਹ ਕਹਿੰਦੇ ਆ ਕਿ ਤੁਸੀਂ ਇਹ ਕਿੱਤਾ ਕਰਨ ਚੱਲੇ ਆ, ਔਰ ਕਈ ਜਿਹੜੇ ਨਵੇਂ ਡਰਾਈਵਰ ਆ, ਮੈਂ ਕਈਆਂ ਦੇ ਮੂੰਹੋਂ ਇਹ ਗੱਲ ਸੁਣੀ ਆ ਕਿ ਯਾਰ ਇੰਨੇ ਪੈਸੇ ਲਾ ਕੇ ਆਏ ਆ, ਇੰਨੀ ਦੇਰ ਵੇਟ ਕਰ ਲਓ, ਜੇ ਜਿੰਦੇ ਰਹੋਗੇ ਤਾਂ ਵੇਟ ਕਰਨੀ ਤਾਂ ਔਖੀ ਨਹੀਂ ਗੀ। ਪਰ ਪ੍ਰੋਬਲਮ ਇਹ ਆ ਕਿ ਕਾਹਲੀ ਜਿਹੜੀ ਆ, ਜਲਦੀ ਲਾਇਸੈਂਸ ਲੈ ਕੇ ਜਲਦੀ ਜਿਹੜਾ ਟਰੱਕ ਦੇ ਉੱਤੇ ਚੜ੍ਹਨਾ, ਜਲਦੀ ਸੋਲੋ ਜਾਣਾ। ਜਦੋਂ ਰਾਜਕਰਨ ਅਸੀਂ ਟਰੱਕ ਸਿੱਖਿਆ ਚਲਾਇਆ, ਉਦੋਂ
2-2 ਸਾਲ ਤੱਕ ਐਜ਼ ਅ ਸੈਕੰਡ ਡਰਾਈਵਰ ਕੰਮ ਕਰਦੇ ਰਹਿੰਦੇ ਸੀਗੇ ਲੋਕ। ਕਿਉਂ? ਕਿਉਂਕਿ ਨਾ ਫਸਟ ਡਰਾਈਵਰ ਉਹਨਾਂ ਨੂੰ ਪੂਰਾ ਸਿਖਾਉਂਦਾ ਸੀ, ਨਾ ਉਹ ਪੂਰੇ ਉਹਨੇ ਬਣਦੇ ਸੀ, ਇਸ ਕਰਕੇ ਉਹਨਾਂ ਦਾ ਐਕਸਪੀਰੀਅੰਸ ਬਹੁਤ ਹੋ ਜਾਂਦਾ ਸੀਗਾ। ਸੋ ਇਹ ਜਿਹੜੀ ਚੀਜ਼ ਹੈਗੀ ਆ, ਇਹ ਅੱਜ ਦੀ ਜਿਹੜੀ ਜਨਰੇਸ਼ਨ ਹੈਗੀ ਆ ਉਹਦੇ ਵਿੱਚ ਬਿਲਕੁਲ ਹੀ ਖਤਮ ਹੋ ਚੁੱਕੀ ਆ। ਔਰ ਉੱਤੋਂ ਲੈ ਲਓ ਜੀ ਜਿਹੜਾ ਤੁਹਾਡਾ ਆਪਣੀ ਉਹਦੀ ਥੱਕੇ ਹਾਰੇ ELD ਯੂਜ਼ ਕਰਕੇ, ਮਤਲਬ ਯੂ ਨੇਮ ਇਟ, ਹੈ ਨਾ, ਵੀ ਕੀ ਕੁਛ ਨਹੀਂ ਕੀਤਾ ਜਾਂਦਾ। ਤੇ ਜਿਹੜਾ ਆਦਮੀ ਦਾ ਸਰੀਰ ਆ ਉਹ ਤਾਂ ਫਿਰ ਕਿਸੇ ਇੱਕ ਹੱਦ ਤੱਕ ਹੀ ਕੋਈ ਜਿਹੜੀ ਆ ਬੋਦਰੇਸ਼ਨ ਲੈ ਸਕਦਾ ਨਾ, ਜ਼ਿਆਦਾ ਤਾਂ ਬੋਦਰੇਸ਼ਨ ਉਹ ਵੀ ਨਹੀਂ ਲੈ ਸਕਦਾ। ਸੋ ਆਈ ਥਿੰਕ ਸਾਰਿਆਂ ਨੂੰ ਜ਼ਿਆਦਾ ਜ਼ਰੂਰੀ ਹੈਗਾ ਕਿ ਜਿੰਨੇ ਵੀ ਨਵੇਂ ਡਰਾਈਵਰ ਹੈਗੇ ਆ, ਪਲੀਜ਼ ਜੇ ਤੁਸੀਂ ਸੋਚਦੇ ਆ ਕਿ ਤੁਹਾਨੂੰ 1% ਵੀ ਤੁਹਾਨੂੰ ਸ਼ੱਕ ਹੈਗਾ ਕਿ ਤੁਹਾਡੀ ਕੋਈ ਪ੍ਰੋਬਲਮ ਹੈਗੀ ਆ, ਪਹਿਲੀ ਗੱਲ ਤੇ ਐਸੇ ਰੂਟ ਤੇ ਜਾਇਆ ਨਾ ਕਰੋ ਜਿੱਥੇ ਕੋਈ ਡੇਂਜਰਸ ਹੈਗਾ। ਦੂਜੀ ਗੱਲ ਇਹ ਆ ਕਿ ਜੇ ਤੁਹਾਨੂੰ ਲੱਗਦਾ ਆ ਕਿ ਇਦਾਂ ਦੀ ਕੋਈ ਇਸ਼ੂ ਹੈਗਾ, ਕਿਸੇ ਐਕਸਪੀਰੀਅੰਸ ਡਰਾਈਵਰ ਦੇ ਨਾਲ ਐਜ਼ ਅ ਸੈਕੰਡ ਡਰਾਈਵਰ ਕੰਮ ਕਰੋ, ਥੋੜੀ ਦੇਰ ਕਰੋ, ਕਿਉਂਕਿ ਉਹ ਤੁਹਾਡੀ ਜਾਨ ਬਚਾਉਣ ਦੇ ਵਿੱਚ ਬਹੁਤ ਸਹਾਇਕ ਹੋਊਗਾ। ਜੀ ਬਿਲਕੁਲ। ਮੈਂ ਨਾ ਕੱਲ ਇੱਕ ਆਰਟੀਕਲ ਪੜ੍ਹਦਾ ਸੀ ਰਾਜਕਰਮਵੀਰ ਸਿੰਘ ਜੀ, ਉਹਦੇ 'ਚ ਉਹਨਾਂ ਨੇ ਲਿਖਿਆ ਵੀ ਐਵਰੇਜ ਮੈਥ ਦੇ ਪ੍ਰੋਫੈਸਰ ਦੀ ਤਨਖਾਹ ਅਮਰੀਕਾ 'ਚ $47,000 ਆ, ਵਿਦ PhD ਜਿਹਦੇ ਕੋਲ ਮੈਥਮੈਟਿਕਸ ਦੀ ਆ। ਹਾਂ, ਕੈਲੀਫੋਰਨੀਆ 'ਚ ਥੋੜੀ ਜ਼ਿਆਦਾ ਹੋਊਗੀ, ਪਰ ਪੂਰੀਆਂ ਸਟੇਟਸ ਦੀ ਜੇ ਐਵਰੇਜ ਦੇਖਿਆ ਜਾਵੇ, ਟਰੱਕਾਂ ਵਾਲੇ ਆਮ ਐਵਰੇਜ ਜੇ ਬੜੇ ਸਹਿਜੇ ਜਿੰਨਾ ਵੀ ਲੀਗਲੀ ਕੰਮ ਕਰਨ 70-80 ਹਜ਼ਾਰ ਈਜ਼ਲੀ ਆਪਣੀ ਬਣਾ ਸਕਦੇ ਹੈਗੇ ਆ। ਸੋ ਜੇ ਤੁਸੀਂ ਮਿਹਨਤ ਦੇ ਨਾਲ ਥੋੜਾ ਚਿਰ ਵੇਟ ਕਰਕੇ, ਜਿੱਦਾਂ ਰਮਨ ਭਾਜੀ ਹੁਣੀ ਦੱਸਿਆ ਆ, ਐਕਸਪੀਰੀਅੰਸ ਲਓ ਤੇ ਜਿਹੜਾ ਆ ਸੇਫ ਰਹੋਗੇ। ਹੁਣ ਅੱਜ ਸਵੇਰੇ ਮੈਂ ਜਦੋਂ ਕੰਮ ਤੇ ਆ ਰਿਹਾ ਸੀ, ਹਾਲਾਂਕਿ ਬੇ ਏਰੀਏ ਦੇ ਵਿੱਚ ਸਾਰੀਆਂ ਸਾਡੀਆਂ ਖਬਰਾਂ ਦੇਣ ਦਾ ਮਕਸਦ ਇਹੀ ਆ ਵੀ ਜਿਹੜੀ ਆਪਣੀ ਕਮਿਊਨਿਟੀ ਸੁਣ ਰਹੀ ਆ ਉਹ ਚੁਕੰਨੀ ਰਹੇ ਵੀ ਕਿਤੇ ਕੀ ਹੋ ਰਿਹਾ। ਬੇ ਏਰੀਏ ਸਾਰੇ ਫਲੱਡ ਵਾਰਨਿੰਗ ਆ, ਸਾਰੀ ਜਗ੍ਹਾ ਦੇ ਉੱਤੇ ਕਿਤੇ ਸਟਰੀਟਸ ਜਿਹੜੇ ਈਵਨ ਹਾਈਵੇ 680 ਤੇ ਵੀ ਕਈ ਜਗ੍ਹਾ ਪਾਣੀ ਭਰਿਆ ਹੋਇਆ ਸੀ, ਤੇ ਉਹ ਆਪਣਾ ਮੁੰਡਾ ਟਰੱਕ ਡਰਾਈਵਰ ਚੱਲ ਰਿਹਾ ਸੀ ਤੇ ਨਾਲ ਫੋਨ ਲਾਇਆ ਸੀ ਕੰਨ ਨੂੰ। ਤੇ ਹੁਣ ਤੁਸੀਂ ਦੇਖੋ ਵੀ ਉੱਤੋਂ ਮੀਂਹ ਪੈ ਰਿਹਾ, ਤੇ ਇਹ ਫਿਰ ਇਹ ਬਿਲਕੁਲ ਨਾ, ਇਹ ਜਿੱਥੇ ਸਾਡੀ ਅਣਗਹਿਲੀ ਹੁੰਦੀ ਆ ਤੇ ਫੇਰ ਘਟਨਾ ਵਾਪਰਦੀ ਆ। ਤੇ ਆਪਾਂ ਪਿਛਲੇ ਜਦ ਤੋਂ ਹੀ ਰੇਡੀਓ ਸ਼ੁਰੂ ਕੀਤਾ 12 ਸਾਲ ਹੋ ਚੱਲੇ ਆ, ਮੈਨੂੰ ਲੱਗਦਾ ਵੀ ਘੱਟੋ ਘੱਟ 14-15 ਜਾਣੇ ਹੁਣ ਹੋ ਗਏ ਆ ਜਿਨ੍ਹਾਂ ਦੀ ਡੈਥ ਆਪਣੇ ਟਰੱਕ ਡਰਾਈਵਰਸ ਦੀ ਹੋਈ ਆ। ਸਾਰੇ ਜੰਗ ਮੁੰਡੇ ਸੀ ਜਿਹੜੇ 25 ਸਾਲ ਤੋਂ ਲੈ ਕੇ 35 ਸਾਲ ਤੱਕ ਸੀਗੇ। ਇੱਕ ਜਿਹੜੀ ਦੇਖੋ ਇਹ ਜਿਹੜਾ ਇਸ ਟਾਈਮ ਘਟਨਾਵਾਂ ਜਿਹੜੀਆਂ ਇਹ ਘਟ ਰਹੀਆਂ, ਰੁਕਣ ਦਾ ਜਿਹੜਾ ਇਹ ਨਾਮ ਨਹੀਂ ਲੈ ਰਹੀਆਂ। ਲਾਈਕ ਟਰੱਕ ਤਾਂ ਹੁਣ ਚੱਲਣੇ ਨਹੀਂ ਨਾ ਸ਼ੁਰੂ ਹੋਏ, ਟਰੱਕ ਤਾਂ ਕਈ ਸਦੀਆਂ ਤੋਂ ਹੀ ਜਿਹੜੇ ਉਹ ਚੱਲ ਰਹੇ ਆ। ਪਿਛਲੇ ਦਹਾਕਿਆਂ ਦੇ ਵਿੱਚ ਤੁਸੀਂ ਨਜ਼ਰ ਮਾਰ ਕੇ ਦੇਖੋ, ਇਹ ਐਕਸੀਡੈਂਟਸ ਦਾ ਨੰਬਰ ਕਦੋਂ ਕੁ ਜਿਹੜਾ ਇਹ ਵਧਣਾ ਸ਼ੁਰੂ ਹੋਇਆ ਆ। ਇਹ ਧਿਆਨ ਰੱਖਣ ਦੀ ਜਿਹੜੀ ਇਸ ਦੇ ਵਿੱਚ ਜ਼ਰੂਰਤ ਆ। ਦੇਖੋ ਜਿੱਦਾਂ ਇਹ ਸਾਰੇ ਜਣੇ ਕਹਿੰਦੇ ਆ, ਇਹ ਗੱਲ ਤੁਹਾਡੀ ਠੀਕ ਆ, ਜਿਹੜੇ ਕਹਿੰਦੇ ਵੀ ਲੱਖਾਂ ਰੁਪਈਏ ਲਾ ਕੇ ਆਏ ਆ ਤੇ ਉਹ ਕਰਜ਼ਾ ਜਿਹੜਾ ਤੁਸੀਂ ਲਾਉਣਾ, ਜੀ ਸਦਕੇ ਲਾਓ, ਪਰ ਉਹ ਲੱਥੂਗਾ ਤਾਂ ਹੀ ਜੇ ਤੁਸੀਂ ਜਿੰਦਿਆਂ ਹੋਵੋਗੇ, ਜੇ ਤੁਸੀਂ ਸਾਹ ਤੁਹਾਡੇ ਚੱਲਦੇ ਹੋਣਗੇ, ਕੰਮ ਕਰਦੇ ਹੋਵੋਗੇ। ਜੇ ਕੋਈ ਘਟਨਾ ਜਿਹੜੀ ਅਣਸੁਖਾਵੀਂ ਜਾਂ ਇਦਾਂ ਦੀ ਮਾੜੀ ਵਾਪਰ ਜਾਂਦੀ ਆ ਤਾਂ ਫਿਰ ਭਾਈ ਕਰਜ਼ਾ ਵੀ ਨਹੀਂ ਲੈਣਾ, ਤੇ ਘਰਦਿਆਂ ਦਾ ਪੁੱਤ ਵੀ ਜਾਂਦਾ ਹੈ, ਉਹ ਵੀ ਜਾਂਦਾ ਹੈ। ਉਹ ਸਾਰੀਆਂ ਚੀਜ਼ਾਂ ਨੂੰ ਪਲੀਜ਼ ਜਿਹੜਾ ਉਹ ਧਿਆਨ ਦੇ ਵਿੱਚ ਰੱਖ ਕੇ ਜਿਹੜਾ ਉਹ ਚੱਲੋ। ਅਮਰੀਕਾ 'ਚ ਆਏ ਆ, ਕੰਮ ਹੀ ਕਰਨਾ, ਕਮਾਈਆਂ ਹੀ ਕਰਨੀਆਂ ਆ, ਇਹ ਚੱਲਦੀਆਂ ਹੀ ਰਹਿਣੀਆਂ, ਕਿਤੇ ਨਹੀਂ ਰੁਕਣੀਆਂ। ਵੱਡੀਆਂ ਗੱਡੀਆਂ ਲੈਣੀਆਂ, ਉਹ ਵੀ ਮੌਕਾ ਮਿਲੂਗਾ, ਵੱਡੇ ਘਰ ਲੈਣੇ ਆ, ਉਹ ਵੀ ਮੌਕਾ ਮਿਲੂਗਾ। ਸਾਰੇ ਮੌਕੇ ਜਿਹੜੇ ਆ ਇੱਥੇ ਤੁਹਾਨੂੰ ਮਿਲਦੇ ਰਹਿਣੇ ਆ, ਪਰ ਉਹਦੇ ਲਈ ਅਨੁਸ਼ਾਸਨ ਦੇ ਨਾਲ ਨਾਲ ਸਬਰ, ਜਿਹੜਾ ਸੰਜਮ ਦੇ ਨਾਲ ਜਿਹੜਾ ਉਹ ਚੱਲਣ ਵਾਲੀ ਜਿਹੜੀ ਉਹ ਗੱਲ ਹੁੰਦੀ ਆ। ਸੋ ਪਲੀਜ਼ ਇਹ ਥੋੜਾ ਜਿਹਾ ਆਪਣੇ ਮਨ ਦੇ ਵਿੱਚ ਬਿਠਾ ਕੇ ਆਓ, ਜਿਹੜੇ ਆ ਰਹੇ ਆ ਜਾਂ ਆਉਣ ਬਾਰੇ ਸੋਚ ਰਹੇ ਆ, ਇਹ ਚੀਜ਼ ਜਿਹੜੀ ਜ਼ਰੂਰ ਆ। ਤੇ ਜਿਹੜੇ ਇੱਥੇ ਥੋੜੇ ਸੈਟਲ ਨੇ, ਉਹ ਇਹੋ ਜਿਹਾ ਨੂੰ ਇਦਾਂ ਦੇ ਖਿਆਲੀ ਜਾਂ ਜਿਹੜੇ ਬਾਗ ਆ ਨਾ, ਉਹ ਨਾ ਦਿਖਾਉਣ ਵੀ ਉਹ ਵੀ ਭਾਈ ਥੋੜਾ ਜਿਹਾ ਉਹ ਵੀ ਸਬਰ ਦੇ ਨਾਲ ਜਿਹੜਾ ਚੱਲਣ। ਉਹਨਾਂ ਨੂੰ ਇਹ ਨਾ ਕਰਨ ਦੂਜੇ ਨੂੰ ਵੀ ਨਾ ਵੀ ਮੇਰੇ ਤਾਂ ਪਿੰਡ ਵਾਲੇ ਨੇ ਇਦਾਂ ਦਾ ਕੀਤਾ, ਹੁਣ ਮੈਂ ਉਹ ਤੋਂ ਤਗੜੀ ਚੀਜ਼ ਕਰਕੇ ਦਿਖਾਊਂਗਾ, ਤੇ ਉਹਦੇ ਚੱਕਰ 'ਚ ਫਿਰ ਕਿਤੇ ਗਾਂ ਦਾ ਗਾਂ ਝੁਗਾ ਚੌੜ ਹੋ ਜਾਂਦਾ ਆ। ਤੇ ਜਿੱਤਨੀ ਜਈਆਂ ਕਈ ਥਾਵਾਂ ਦੇ ਵਿੱਚ ਜਿਹੜੀਆਂ ਬਾਅਦ ਦੇ ਵਿੱਚ ਅਣਗਹਿਲੀਆਂ ਜਿਹੜੀਆਂ ਉਹ ਮੌਤ ਦਾ ਕਾਰਨ ਵੀ ਬਣ ਸਕਦੀਆਂ। ਅਸੀਂ ਇਹ ਨਹੀਂ ਕਹਿ ਰਹੇ ਵੀ ਇਸ ਹਾਦਸੇ ਦੇ ਵਿੱਚ ਇਹ ਜਿਹੜਾ ਹੋਇਆ ਬਹੁਤ ਮਾੜੀ ਗੱਲ ਜਿਹੜੀ ਹੋਈ ਆ, ਪਰ ਆਪਾਂ ਦੇਖ ਰਹੇ ਆ ਵੀ ਇਹ ਵਰਤਾਰਾ ਵਾਪਰਿਆ। ਆਪਣੇ ਗੁਆਂਢੀ ਮੁਲਕ 'ਚ ਦੇਖ ਲਓ, ਨੌਜਵਾਨ ਹਾਰਟ ਅਟੈਕ ਨਾਲ ਮਰ ਰਹੇ ਆ, ਉੱਥੇ ਗੋਲੀਆਂ ਦੇ ਨਾਲ ਜਿਹੜਾ ਉਹ ਮਰ ਰਹੇ ਆ, ਕਿਤੇ ਡਰੱਗ ਦਾ ਮਸਲਾ ਜਿਹੜਾ ਆ ਉਹ ਚੱਲ ਪੈਂਦਾ ਆ। ਭਾਈ ਇੱਦਾਂ ਦੀ ਚੀਜ਼ ਜਿਹੜੀ ਇੱਥੇ ਨਾ ਹੋਣੀ ਜਿਹੜੀ ਉਹ ਸ਼ੁਰੂ ਹੋ ਜਾਵੇ। ਪਲੀਜ਼ ਜਿਹੜਾ ਉਹ ਥੋੜੇ ਸੰਜਮ ਦੇ ਨਾਲ, ਸਬਰ ਦੇ ਨਾਲ ਜਿਹੜਾ ਉਹ ਚੱਲੋ। ਦੇਖੋ ਕਿੰਨੇ ਪੁਰਾਣੇ ਜਿਹੜੇ ਲੋਕ ਇੱਥੇ ਆ ਕੇ ਬੈਠੇ ਨੇ, ਵਸੇ ਨੇ, ਉਹ ਮਿਹਨਤਾਂ ਕਰ ਕਰਕੇ ਇੱਥੇ ਜਿਹੜਾ ਉਹ ਪਹੁੰਚੇ ਆ। ਇਹ ਨਾ ਸੋਚੀਏ ਵੀ ਆਪਾਂ ਕੁਛ ਹੀ ਸਮੇਂ ਦੇ ਵਿੱਚ ਆਪਾਂ ਉਸ ਮੁਕਾਮ ਦੇ ਉੱਤੇ
ਝੱਟ ਦੇਣੀ ਪਹੁੰਚਾਂਗੇ। ਜਿੰਨਾ ਸ਼ਾਰਟਕਟ ਵਰਤੋਂਗੇ ਉਹਦੇ ਵਿੱਚ ਫਿਰ ਕਿਤੇ ਨਾ ਕਿਤੇ ਇਹ ਪ੍ਰੋਬਲਮਸ ਜਿਹੜੀਆਂ ਉਹ ਆ ਜਾਂਦੀਆਂ। ਉਹ ਸਮਾਂ ਉਹ ਆਪਣੇ ਆਪ ਨੂੰ ਵੀ ਓਨਾ ਸਮਾਂ ਦਿਓ ਉਸ ਥਾਂ ਦੇ ਉੱਤੇ ਪਹੁੰਚਣ ਦੇ ਲਈ। ਜੀ ਆਪਣਾ ਸ਼ੋ ਅਪ ਫੁਕਰਾਪਣ ਇਹ ਹੁਣ ਪੰਜਾਬ 'ਚ ਸੁਸਾਈਡ ਦਾ ਕਾਰਨ ਕੀ ਸੀ? ਹੁਣ ਜਦੋਂ ਤੁਸੀਂ ਇੱਥੇ ਆ ਗਏ ਆ, ਮੇਰੀ ਤਾਂ ਇਹ ਜਿਹੜੇ ਜਿਨ੍ਹਾਂ ਦੇ ਕਿਸੇ ਦਾ ਹਸਬੈਂਡ ਆ, ਕਿਸੇ ਦਾ ਭਰਾ, ਕਿਸੇ ਦਾ ਪੁੱਤ ਆ, ਟਰੱਕਰਸ ਆ, ਵੀ ਉਹਨਾਂ ਨੂੰ ਕਹੋ ਯਾਰ ਸਹਿਜੇ ਚੱਲੋ, ਕੋਈ ਐਡੇ ਜ਼ਿਆਦੇ ਪੈਸੇ ਨਹੀਂ, ਕੋਈ ਐਡੀ ਕੋਈ ਬੜੇ ਘਰਾਂ ਨਾਲ ਕਿਸੇ ਨੇ ਬੱਲੇ ਬੱਲੇ ਨਹੀਂ ਹੋ ਜਾਣਾ। ਅਮਰੀਕਾ ਦਾ ਰਿਚੈਸਟ ਬੰਦਾ ਵਾਰਨ ਬਫੇ ਉਹ ਬੇਵਕੂਫ ਥੋੜੋ ਆ। ਅੱਜ ਦੀ ਡੇਟ 'ਚ ਵੀ 1967 ਦਾ ਬਣਿਆ ਹੋਇਆ ਘਰ, 3 ਬੈਡਰੂਮ 2 ਬਾਥਰੂਮ ਦਾ, ਉਹਦੇ ਵਿੱਚ ਹੀ ਰਹਿੰਦਾ ਆ ਉਹ, ਨਬਰਾਸਕਾ ਦੇ ਵਿੱਚ, ਹਨਾ। ਸੋ ਉਹ ਚਾਹੇ ਕਿੰਨੇ ਹਜ਼ਾਰਾਂ ਸਕੁਅਰ ਫੁੱਟ ਵਾਲਾ ਘਰ ਖਰੀਦ ਲੈ, ਠੀਕ ਹੈ ਕਿ ਨਹੀਂ। ਸੋ ਆਪਾਂ ਨੂੰ ਏਦਾਂ ਉਹ ਕੰਮ ਤੋਂ ਛੱਡ ਕੇ, ਕਿਉਂਕਿ ਮੈਂ ਦੇਖਦਾ ਰਮਨ ਜੀ ਕਈਆਂ ਨੂੰ 6 ਮਹੀਨੇ ਨਹੀਂ ਆਏ ਨੂੰ ਹੁੰਦੇ, ਆਂਦੇ ਹੀ ਡੋਜ, ਚੈਲੰਜਰ, ਹਨਾ, ਆਹ ਕਾਰ ਲੈ ਲਈ, ਆਹ ਕਾਰ ਲੈ ਲਈ। ਤੇ ਉਹ ਫਿਰ ਹੁਣ ਜਦੋਂ ਤੁਸੀਂ ਟੁੱਟ ਕੇ ਜੇ ਇੰਨੇ ਘੰਟੇ 2-2 ਈਐਲਡੀਆਂ ਲਾ ਕੇ ਮਰਦੇ ਆ, ਤੇ ਫਿਰ ਉਹ ਫਾਇਦਾ ਕੀ ਆ ਉਹਦਾ? ਉਹ ਚਲਾਉਣੀ ਥੋੜੀ, ਉਹ ਤਾਂ ਜਾਣੀ ਵਾਪਸ ਬੈਂਕ ਨੂੰ ਹੀ ਜਾਣੀ ਆ ਫਿਰ ਬਾਅਦ ਚ। ਬਿਲਕੁਲ ਜੀ, ਆਪਾਂ ਇਹਦੇ ਉੱਤੇ ਆਪਾਂ ਇਹ ਤਾਂ ਆਪਾਂ ਸਿਰਫ ਸੁਝਾਈ ਦੇ ਸਕਦੇ ਹਾਂ, ਆਪਾਂ ਮਾੜੀ ਮੋਟੀ ਗੱਲ ਕਰ ਸਕਦੇ ਹਾਂ, ਬਿਕੋਜ਼ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਐਟ ਦਾ ਐਂਡ ਆਫ ਦਾ ਡੇ ਆਪਾਂ ਨੂੰ ਜਿਹੜੀ ਲਾਈਫ ਇੰਸ਼ੋਰੈਂਸ ਆ ਉਹ ਸਾਰਿਆਂ ਨੂੰ ਲੈਣੀ ਚਾਹੀਦੀ ਹੈ, ਕਿਉਂਕਿ ਅਨਸਰਟਨਿਟੀ ਸਾਰਿਆਂ ਦੀ ਹੈਗੀ ਆ। ਅਨਸਰਟਨਿਟੀ ਤੇ ਜਿਹਨੂੰ ਇੱਕ ਕਵਰੇਜ ਆ ਬਾਅਦ ਦੇ ਵਿੱਚ, ਉਹ ਇੱਕ ਲਾਈਫ ਇੰਸ਼ੋਰੈਂਸ ਨਾਲ ਹੁੰਦੀ ਹੈ। ਸੋ ਜਿਹੜੀ ਲਾਈਫ ਇੰਸ਼ੋਰੈਂਸ ਹੈਗੀ ਆ ਸਸਤੀ ਹੈਗੀ ਆ। ਕਿਉਂ ਹਰਜੋਤ ਭਾਜੀ ਇਹਦੇ ਉੱਤੇ ਤੁਸੀਂ ਸੋ ਬਿਲਕੁਲ, ਚਾਹੇ ਤੁਸੀਂ ਟਰਮ ਇੰਸ਼ੋਰੈਂਸ ਲੈ ਲਓ 5 ਸਾਲਾਂ ਦੀ, 10 ਦੀ, 15 ਦੀ, $35-40 $50 ਪ੍ਰੀਮੀਅਮ ਹੁੰਦਾ। ਮੈਂ ਪਿਛਲੇ ਬਹੁਤ ਸਾਲਾਂ ਤੋਂ ਕਹਿੰਦਾ ਆ ਰਿਹਾ ਵੀ ਬਹੁਤ ਵਾਰੀ ਕਈ ਇਨਵੈਸਟਮੈਂਟ ਵਾਲੀਆਂ ਲੈ ਲੈਂਦੇ ਆ, ਉਹ ਆਪਣੇ ਬੰਦਿਆਂ ਲਈ ਉਹਨਾਂ ਦੀ ਇਨਕਮ ਦੇ ਹਿਸਾਬ ਨਾਲ ਉਹ ਸਹੀ ਨਹੀਂ ਹੁੰਦਾ। $500, $700 ਮੰਥਲੀ ਪ੍ਰੀਮੀਅਮ ਵਾਲਾ ਵੇਚ ਜਾਂਦੇ ਆ, ਨਾ ਉਹ ਦੱਸਦੇ ਆ ਵੀ ਸਰੈਂਡਰ ਚਾਰਜਸ ਕਿੰਨੇ ਆ ਤੇ ਉਹਨਾਂ ਦੀ ਰੇਟ ਆਫ ਰਿਟਰਨ ਕੀ ਹੋਣੀ ਆ। ਉਹੀ ਦੇਖ ਕੇ ਇੱਕ ਦੂਜੇ ਵੱਲ ਲੈ ਲੈਂਦੇ ਆ। ਵੀ ਕਈਆਂ ਦੇ ਮੈਜੋਰਿਟੀ 'ਚ ਮੈਨੂੰ ਪਤਾ ਆ ਵੀ ਆਪਣੇ ਜਿਹੜੇ ਨਵੇਂ ਆਏ ਆ ਉਹਨਾਂ ਦੇ ਕੋਲ ਗ੍ਰੀਨ ਕਾਰਡ ਨਹੀਂ ਹੈਗੇ। ਸੋ 90% ਇੰਸ਼ੋਰੈਂਸ ਕੰਪਨੀਆਂ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਆ ਉਹਨਾਂ ਦੀ ਇੰਸ਼ੋਰੈਂਸ ਨਹੀਂ ਕਰਦੀਆਂ। ਜੇ ਕਰਦੀਆਂ ਤਾਂ ਰੇਟ ਹਾਈ ਹੁੰਦਾ ਆ, ਜਾਂ ਉਹਨਾਂ ਨੂੰ ਕਾਫੀ ਲੰਮਾ ਸਮਾਂ ਲੱਗਦਾ ਹੈਗਾ। ਸੋ ਗਲਤ ਇਨਫੋਰਮੇਸ਼ਨ ਭਰ ਕੇ ਕਰੀ ਜਾਂਦੇ ਆ ਜੀ, ਇਹ ਤਾਂ ਗ੍ਰੀਨ ਕਾਰਡ ਆ, ਸਿਟੀਜ਼ਨ ਆ। ਸੋ ਕੱਲ ਨੂੰ ਮਿਸਰੀਪ੍ਰੈਜ਼ੈਂਟੇਸ਼ਨ, ਰੱਬ ਨਾ ਕਰੇ ਕਿਸੇ ਦੀ ਡੈਥ ਹੋ ਜਾਏ, ਉਹ ਕਵਰ ਨਹੀਂ ਹੋਣਾ। ਸੋ ਮਿਨੀਮਮ ਤੋਂ ਮਿਨੀਮਮ ਜਦੋਂ ਤੁਸੀਂ ਟਰੱਕ ਤੇ ਚੜ੍ਹਨਾ, ਚਾਹੇ ਕੁਝ ਵੀ ਹੋਵੇ, ਚਾਹੇ ਟਰਮ ਇੰਸ਼ੋਰੈਂਸ, ਜਿੱਦਾਂ ਤੁਸੀਂ ਫਾਈਨੈਂਸ਼ੀਅਲੀ ਸਟਰੋਂਗ ਹੋਈ ਜਾਂਦੇ ਆ, 2, 5 ਚਾਹੇ 10 ਪਾਲਿਸੀਆਂ ਲੈ ਲਓ, ਇੱਥੇ ਕੋਈ ਇਹ ਰੋਕ ਥੋੜੋ ਹੈਗੀ ਆ। ਸੋ ਮਿਨੀਮਮ ਮੈਨੂੰ ਤਾਂ ਇਹ ਬਹੁਤ ਹੈਰਾਨੀ ਹੁੰਦੀ ਆ ਵੀ ਕਈ ਵਾਰੀ ਫਿਰ ਗੋ ਫੰਡ ਮੀ ਆਪਾਂ ਸ਼ੁਰੂ ਕਰ ਦਿੰਦੇ ਆ। ਜੇ ਬੰਦਾ $60-70,000 ਸਾਲ ਦਾ ਬਣਾ ਰਿਹਾ ਤਾਂ ਗੋ ਫੰਡ ਮੀ ਤਾਂ ਇਹ ਵੀ ਤਾਂ ਮੰਗਤੇ ਵਾਲਾ ਹੀ ਕੰਮ ਆ ਨਾ, ਠੀਕ ਹੈ ਕਿ ਨਹੀਂ। ਸੋ ਹਾਂ, ਉਹ ਬੰਦਾ ਜੇ ਕੋਈ ਆਇਆ, ਉਹਦਾ ਕੋਈ ਨਹੀਂ ਹੈਗਾ ਇੱਥੇ ਵਿਚਾਰੇ ਦਾ ਕੋਈ ਜੌਬ ਨਹੀਂ ਸੀ, ਉਹਦਾ ਤਾਂ ਕੋਈ ਤੁਕ ਬਣਦਾ ਹੈ, ਤੁਸੀਂ ਹਰ ਇੱਕ ਬੰਦੇ ਤੇ ਗੋ ਫੰਡ ਮੀ ਕਰ ਦਿੰਦੇ ਆ। ਤੇ ਫਿਰ ਇਹ ਤਾਂ ਬਹੁਤ ਜਿੱਦਾਂ ਫਿਰ ਬੇਸ਼ਰਮੀ ਵਾਲੀ ਗੱਲ ਹੁੰਦੀ ਆ ਜੇ ਦੇਖਿਆ ਜਾਵੇ ਜੀ। ਨਹੀਂ, ਹੁਣ ਕਿਸੇ ਦੇ ਕੋਲ 40-50 ਟਰੱਕ ਆ, ਬੰਦੇ ਦੀ ਮੌਤ ਹੋ ਜਾਂਦੀ ਆ, ਹਨਾ, ਫੇਰ ਤੁਸੀਂ ਗੋ ਫੰਡ ਮੀ ਕਰਦੇ ਹੋ। ਉਹ ਕੀ ਕੰਮ ਬਣਦਾ ਹੈ ਗੋ ਫੰਡ ਮੀ ਦਾ, ਠੀਕ ਹੈ ਕਿ ਨਹੀਂ। ਤੁਸੀਂ ਜੇ ਇੱਕ ਟਰੱਕ ਵੀ ਆ, ਜੇ ਤੁਹਾਡੀ $7-8,000 ਮੰਥਲੀ ਇਨਕਮ ਆ, ਤੁਸੀਂ $50 ਨਹੀਂ ਅਫੋਰਡ ਕਰ ਸਕਦੇ। ਇਹ ਇੰਨਾ ਵਧੀਆ ਜਿਹੜਾ ਤਰੀਕਾ ਇੱਥੇ USA 'ਚ ਗੌਰਮੈਂਟ ਨੇ ਜਿਹੜਾ ਲਾਈਫ ਇੰਸ਼ੋਰੈਂਸ ਕੰਪਨੀਆਂ ਨੇ ਬਣਾਇਆ ਹੈ। ਦੇਖੋ, ਜਿਹੜੀ ਮੈਂ ਗੱਲ ਕਰਨੀ ਕਈਆਂ ਨੂੰ ਲੱਗਣੀ ਕੌੜੀ ਹੈ, ਔਖੀ ਗੱਲ। ਤੇ ਹੁਣ ਜਿੱਦਾਂ ਕਹਿੰਦੇ ਵੀ ਅਸੀਂ ਕਰਜ਼ਾ ਲਾਉਣਾ, ਉਹ ਗੱਲ ਕਰਦੇ ਆ ਵੀ ਭਾਈ ਜਿੰਦਾ ਰਹੋਗੇ ਫਿਰ ਤਾਂ ਕਰਜ਼ਾ ਹੌਲੀ ਹੌਲੀ ਲਈ ਜਾਓਗੇ। ਜੇ ਇਦਾਂ ਕਰਦੇ ਕਰਦੇ ਕਿਤੇ ਨੁਕਸਾਨ ਤੁਹਾਡਾ ਹੋ ਜਾਂਦਾ, ਫੇਟਲ ਹੋ ਜਾਂਦਾ ਆ, ਤੇ ਫਿਰ ਪਿੱਛੋਂ ਦਾ ਕਰਜ਼ਾ ਨਹੀਂ ਨਾ ਲੱਥਣਾ। ਐਟਲੀਸਟ ਜੇ ਤੁਹਾਡੀ ਲਾਈਫ ਇੰਸ਼ੋਰੈਂਸ ਹੋਊਗੀ, ਘਰਦਿਆਂ ਨੂੰ ਉਹੀ ਚੱਲ ਜੂ। ਜੇ ਤੁਸੀਂ ਇਦਾਂ ਨਹੀਂ ਤਾਂ ਇਦਾਂ ਹੀ ਕਰ ਜਾਓ। ਇਹ ਮਾੜਾ ਮੋਟਾ ਜਿਹੜਾ ਸਮਝਦਾਰੀ ਦੇ ਨਾਲ ਜਿਹੜਾ ਕੰਮ ਕਰੋ। ਪਹਿਲਾਂ ਤਾਂ ਤੁਹਾਨੂੰ ਕੋਈ ਸਲਾਹ ਨਹੀਂ ਦਿੰਦਾ ਇਹ ਚੀਜ਼ ਵੀ ਤੁਸੀਂ ਨਜਾਇਜ਼ ਜਿਹੜਾ ਧੱਕੇ ਦੇ ਨਾਲ ਚਲਾਈ ਜਾਓ, ਤੇ ਬਾਅਦ ਦੇ ਵਿੱਚ ਗਲਤ ਪੂਰਾ ਜਿਹੜਾ ਸਮਝ ਤੋਂ ਬਗੈਰ ਜਾਂ ਪੂਰੀ ਸਿਖਲਾਈ ਤੋਂ ਬਗੈਰ ਜਿਹੜਾ ਕਰੋ, ਉਹਦੇ ਵਿੱਚ ਨੁਕਸਾਨ ਤੁਹਾਡਾ ਹੀ ਹੋਣਾ। ਭਾਈ ਜੇ ਤੁਸੀਂ ਪੰਗਾ ਲੈਣਾ ਹੀ ਆ, ਫਿਰ ਐਟਲੀਸਟ ਪਿੱਛੇ ਬੈਕਅਪ ਤਾਂ ਰਹਿ ਕੇ ਜਾਓ। ਫਿਰ ਪਿੱਛੇ ਵਿਚਾਰੇ ਕਰਜ਼ੇ ਹੁਣ ਉਹ ਵੀ ਜਿਹੜੇ ਉਹ ਜਾਣਗੇ, ਤੇ ਪਿੱਛੇ ਨਿਆਣਾ ਵੀ ਉਹਨਾਂ ਦਾ ਜਾਊਗਾ। ਉਹ ਕੁਛ ਤਾਂ ਜਿਹੜਾ ਕਰਕੇ ਜਾਓ ਨਾ, ਇੰਨਾ ਕੁ ਤੇ ਜਿਹੜਾ ਉਹ ਹਿਸਾਬ ਦੇ ਨਾਲ ਜਿਹੜਾ ਉਹ ਚੱਲੋ। ਸੋ ਧਿਆਨ ਜਿਹੜਾ ਤੁਹਾਨੂੰ ਭਾਈ ਜਿਹੜੀ ਇਸ ਚੀਜ਼ ਦੇ ਵਿੱਚ ਰੱਖਣ ਦੀ ਜ਼ਰੂਰਤ ਹੈ। ਸਲਾਹ ਦੇ ਸਕਦੇ ਆ ਤੁਹਾਨੂੰ ਸਮਝ ਦੇ ਨਾਲ, ਜਿਹੜਾ ਸਮਝਦਾਰੀ ਨਾਲ, ਠੰਡੇ ਦਿਮਾਗ ਦੇ ਨਾਲ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਚੱਲਣ ਦੀ ਜ਼ਰੂਰਤ ਜਿਹੜੀ ਉਹ ਹੈਗੀ ਆ। ਤੇ ਇੱਥੇ ਆਪਾਂ ਵਿੱਚ ਗੀਅਰਸ ਕਰੀਏ ਥੋੜੇ ਜਿਹੇ ਕਿ ਆਪਾਂ ਡੈਫੀਨੇਟਲੀ ਇਹ ਚੀਜ਼ ਵੱਲ ਕਾਫੀ ਵਾਰੀ ਧਿਆਨ ਦਿੱਤਾ ਆ, ਦਵਾਇਆ ਆ। ਔਰ ਮੇਰੇ ਖਿਆਲ ਦੇ ਵਿੱਚ ਜਿਹੜੇ ਵੀ ਸੁਣਨ ਵਾਲੇ ਆਪਣੇ ਹੈਗੇ ਆ, ਜਿੰਨੇ ਸਮਝਦਾਰ ਹੈਗੇ ਆ, ਉਹਨਾਂ ਨੂੰ ਇਸ਼ਾਰਾ ਕਾਫੀ ਆ, ਸਾਰੇ ਜਾਣੇ ਸਮਝਦੇ ਆ।
ਲੈਟਸ ਮੂਵ ਫਾਰਵਰਡ ਕਿ ਆਪਾਂ ਜਿਹੜਾ ਹੈਗਾ FMCSA ਵੱਲੋਂ ਜਿਹੜੇ ਨਾ ਟਫਰ ਰੂਲਸ ਜਿਹੜੇ ਬ੍ਰੋਕਰ ਦੇ ਬਾਰੇ ਚ ਕਰਨ ਦੀ ਗੱਲ ਕੀਤੀ ਜਾ ਰਹੀ ਆ ਔਰ ਇੱਕ ਜਿਹੜਾ ਇਸ ਵੇਲੇ ਪਬਲਿਸ਼ ਹੋਣ ਜਾ ਰਿਹਾ ਜਲਦੀ, ਮੇਰੇ ਖਿਆਲ ਅੱਜ ਸ਼ਾਇਦ ਪਬਲਿਸ਼ ਹੋ ਜਾਵੇ, ਉਹਦੇ ਉੱਤੇ ਜਿਹੜੇ ਆ ਆਪਣੇ ਕਮੈਂਟਸ ਹੈਗੇ ਆ ਉਹ ਸ਼ੁਰੂ ਹੋ ਜਾਣੇ ਆ। ਸੋ ਇਹਦੇ ਵਿੱਚ FMCSA ਵੱਲੋਂ ਪ੍ਰਪੋਜ਼ ਕੀਤਾ ਜਾ ਰਿਹਾ ਕਿ ਜਿਹੜੇ ਬ੍ਰੋਕਰ ਦਾ 75,000 ਦਾ ਬੌਂਡ ਆ, ਜਦੋਂ ਉਹਨਾਂ ਦੇ ਖਿਲਾਫ ਕੋਈ ਜਿਹੜਾ ਬੌਂਡ ਦੇ ਖਿਲਾਫ ਜਦੋਂ ਕਲੇਮ ਫਾਈਲ ਹੁੰਦਾ ਆ ਤੇ ਉਹ ਕਲੇਮ ਪੇ ਹੋ ਜਾਂਦਾ ਆ, ਜਿੱਦਾਂ ਮੰਨ ਲਓ ਕਿ 10,000 ਦਾ ਕਲੇਮ ਹੋਇਆ ਤੇ ਹੁਣ ਬੌਂਡ ਦੀ ਕੀਮਤ ਉਹਨਾਂ ਦੀ 65,000 ਦੀ ਰਹਿ ਗਈ। ਸੋ 65,000 ਦੀ ਰਹਿ ਗਈ, ਜੇ ਉਹ 7 ਦਿਨਾਂ ਦੇ ਵਿੱਚ ਉਹ 10,000 ਵਿੱਚ ਡਿਪੋਜ਼ਿਟ ਨਹੀਂ ਕਰਦੇ ਜਾਂ 10,000 ਉਹ ਫੁਲਫਿਲ ਨਹੀਂ ਕਰਦੇ ਤੇ ਉਹਨਾਂ ਦੀ ਜਿਹੜੀ ਬ੍ਰੋਕਰ ਅਥਾਰਟੀ ਆ ਉਹ ਸਸਪੈਂਡ ਕਰ ਦਿੱਤੀ ਜਾ। ਸੋ ਇਹ ਜਿਹੜੀ ਇੱਕ ਚੀਜ਼ ਹੈਗੀ ਆ ਕਾਫੀ ਇੰਟਰਸਟਿੰਗ ਹੈਗੀ ਆ, ਜਿਹੜੀ ਕਿ FMCSA ਵੱਲੋਂ ਗੱਲ ਕੀਤੀ ਗਈ ਆ। ਦੂਜੀ ਜਿਹੜਾ ਪ੍ਰਪੋਜ਼ਡ ਰੂਲ ਹੈਗਾ ਆ ਉਹ ਅੱਜ ਥਰਸਡੇ ਨੂੰ ਇਹ ਜਿਹੜਾ ਆ ਪਬਲਿਸ਼ ਹੋਣਾ ਆ। ਇਹਦੇ ਵਿੱਚ 5 ਏਰੀਆਜ਼ ਦੇ ਵਿੱਚ FMCSA ਵੱਲੋਂ ਸਟ੍ਰੈਸ ਕੀਤਾ ਗਿਆ ਹੈਗਾ ਕਿ ਐਸੈਟਸ ਜਿਹੜੇ ਆ ਬ੍ਰੋਕਰ ਦੇ ਉਹ ਰੈਡੀਲੀ ਅਵੇਲੇਬਲ ਹੋਣੇ ਚਾਹੀਦੇ ਆ। immediate suspension of broker or freight forwarder operating authority, surety or trust responsibility in case of broker freight forwarder, financial failure or insolvency, enforcement authority ਤੇ ਦੂਜੀ ਗੱਲ ਹੈ ਕਿ ਜਿਹੜੀਆਂ ਐਂਟੀਟੀਜ਼ ਹੈਗੀਆਂ ਜਿਹੜੀਆਂ eligible to provide trust ਤੇ ਦੂਜੇ ਟਰਸਟ ਫੰਡ ਜਿਹੜੇ ਹੈਗੇ ਆ known as BNC 85। ਸੋ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਆ ਇਹ ਚੀਜ਼ ਜਿਹੜੀ ਆ ਮਤਲਬ ਕਿ FMCSA ਵੱਲੋਂ ਹੁਣ ਕੀਤੀ ਜਾ ਰਹੀ ਆ। ਹੁਣ ਇਹਦੇ ਵਿੱਚ ਜਿਹੜੀ ਇੰਟਰਸਟਿੰਗ ਚੀਜ਼ ਆ ਰਾਜਕਰਨ, ਜਿਹੜੀ ਮੈਨੂੰ ਇੰਟਰਸਟਿੰਗ ਲੱਗੀ ਹੈਗੀ, FMCSA ਵੱਲੋਂ ਡਾਟਾ ਦਿੱਤਾ ਗਿਆ ਕਿ ਅਪਰੋਕਸੀਮੇਟਲੀ, ਕਿਉਂਕਿ ਆਪਣਾ ਬ੍ਰੋਕਰਸ ਦਾ ਬਹੁਤ ਜ਼ਿਆਦਾ ਰੌਲਾ ਪੈਂਦਾ ਆਪਣੀ ਕਮਿਊਨਿਟੀ 'ਚ ਵੀ, ਆਪਾਂ ਹਮੇਸ਼ਾ ਕਿ ਬ੍ਰੋਕਰਸ ਪੇ ਨਹੀਂ ਕਰਦੇ ਜਾਂ ਬ੍ਰੋਕਰਸ ਇੱਦਾਂ ਜਾਂ ਬ੍ਰੋਕਰਸ ਉੱਦਾਂ ਹੈ ਨਾ, ਸਾਰਾ ਕੁਛ ਹੈ। ਤੁਸੀਂ ਹੈਰਾਨ ਹੋ ਜਾਓਗੇ ਕਿ ਓਨਲੀ 1.3 ਬ੍ਰੋਕਰਸ ਦੇ ਅਗੇਂਸਟ ਕਲੇਮ ਫਾਈਲ ਹੋਇਆ ਇਨ ਈਅਰ 2022 ਦੇ ਵਿੱਚ। 1.3, ਉਹ ਕੀ 440 ਬ੍ਰੋਕਰਾਂ ਦੇ ਖਿਲਾਫ ਸਿਰਫ, ਠੀਕ ਹੈ। ਇਹ ਜਿਹੜਾ 440 ਬ੍ਰੋਕਰਾਂ ਦੇ ਖਿਲਾਫ ਹੋਇਆ ਆ ਤੇ ਇਹਦਾ ਜਿਹੜਾ ਐਵਰੇਜ ਜਿਹੜਾ ਇਹਦੀ ਹੈਗੀ ਆ ਜਿਹੜਾ ਕਲੇਮ ਆ $1,700 ਦਾ ਹੋਇਆ ਹੈਗਾ, ਠੀਕ ਹੈ। ਔਰ ਉਸ ਤੋਂ ਬਾਅਦ ਜਿਹੜੇ 440 ਦੇ ਵਿੱਚੋਂ 17% ਜਿਹੜੇ ਬ੍ਰੋਕਰ ਹੈਗੇ ਆ ਉਹਨਾਂ ਦੇ ਖਿਲਾਫ ਜਿਹੜੇ ਨੰਬਰ ਬਣਦਾ 75। 75 ਬ੍ਰੋਕਰਾਂ ਦੇ ਖਿਲਾਫ ਜਿਹੜਾ ਕਲੇਮ ਹੋਇਆ ਜਿਹੜਾ ਕਿ 75,000 ਤੋਂ ਵੱਧ ਦਾ ਸੀਗਾ। ਠੀਕ ਹੈ। ਸੋ ਮੇਰੇ ਕਹਿਣ ਦਾ ਮਤਲਬ ਇਹ ਆ, ਇਹ ਡਾਟਾ ਦੇਣ ਦਾ ਮਤਲਬ ਇਹ ਆ ਕਿ ਸਾਡੇ ਕਲੇਮ ਬਹੁਤ ਜ਼ਿਆਦਾ ਆ, ਠੀਕ ਆ, ਬਹੁਤ ਦੁਨੀਆ ਆਪੀ ਪਈ ਆ, ਪਰ ਕਲੇਮ ਫਾਈਲ ਨਹੀਂ ਹੁੰਦੇ। ਜਿੰਨੀ ਦੇਰ ਤੱਕ ਕਲੇਮ ਫਾਈਲ ਨਹੀਂ ਹੁੰਦਾ ਉਨੀ ਦੇਰ ਤੱਕ FMCSA ਕੋਲ ਡਾਟਾ ਹੈ ਨਹੀਂ। ਜੇ FMCSA ਕੋਲ ਡਾਟਾ ਹੈ ਨਹੀਂ, ਜੇ ਹੁਣ FMCSA ਕਹਿੰਦਾ ਵੀ ਓਕੇ 1.3% ਬ੍ਰੋਕਰਾਂ ਦੇ ਖਿਲਾਫ ਹੀ ਕਲੇਮ ਗਿਆ, ਹੁਣ 1.3% ਬ੍ਰੋਕਰਾਂ ਦੇ ਖਿਲਾਫ ਜੇ ਕਲੇਮ ਗਿਆ ਤੇ ਉੱਥੇ ਲੌਕ ਕਿੱਦਾਂ ਬਣ ਜੂ ਉਹਦੇ ਅਗੇਂਸਟ? ਇਹ ਚੀਜ਼ ਸਮਝੋ। ਅਸੀਂ ਗੱਲਾਂ ਦੇ ਵਿੱਚ WhatsApp ਗਰੁੱਪਾਂ ਦੇ ਵਿੱਚ ਰੇਡੀਓ ਤੇ ਆਣ ਕੇ ਸਾਰੀਆਂ ਗੱਲਾਂ ਕਰ ਸਕਦੇ ਹਾਂ, ਲੇਕਿਨ ਕਲੇਮ ਫਾਈਲ ਨਹੀਂ ਕਰ ਸਕਦੇ। ਕਲੇਮ ਫਾਈਲ ਕਿਉਂ ਨਹੀਂ ਹੁੰਦੇ? ਇਹ ਜਿਹੜੀ ਚੀਜ਼ ਹੈ ਇੰਟਰਸਟਿੰਗ ਹੈਗੀ ਆ। ਔਰ ਜਿਹੜੇ ਹੁਣ ਆਪਣੇ ਕਮੈਂਟਸ ਹੈਗੇ ਆ ਇਹਦੇ ਵਿੱਚ ਤੁਸੀਂ ਕੋਸ਼ਿਸ਼, ਆਪਾਂ ਕਮੈਂਟਸ ਤੇ ਵੀ ਆਪਾਂ ਰਹਿ ਜਾਣਾ ਪਿੱਛੇ, ਠੀਕ ਹੈ ਨਾ, ਫਾਈਲ ਤੇ ਵੀ ਪਿੱਛੇ ਰਹਿ ਜਾਣਾ, ਆਪਾਂ ਕਮੈਂਟਸ ਤੇ ਵੀ ਪਿੱਛੇ ਰਹਿ ਜਾਣਾ, ਪਰ ਅਸੀਂ ਰੌਲਾ ਪਾਉਣ ਨੂੰ ਸਾਨੂੰ ਅੱਗੇ ਰੌਲਾ ਵੀ ਉੱਥੇ ਕੀ ਵਿਚਾਲੇ ਆਪਣੀ ਜਿਹੜੀ ਉਹਦੇ ਵਿੱਚ ਹੀ ਜਿਹੜਾ ਉਹ ਰਹਿ ਜਾਂਦਾ, ਉਹ ਵੀ ਬਾਹਰ ਤੱਕ ਜਿਹੜਾ ਉਹ ਪਹੁੰਚ ਨਹੀਂ ਸਕਦਾ, ਫਿਰ ਉਹ ਮੁਸ਼ਕਿਲ ਹੋ ਜਾਂਦੀ। ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਰੌਲਾ ਨਾ ਪਾਓ, ਤੁਸੀਂ ਆਪਣੀ ਆਵਾਜ਼ ਨਾ ਚੱਕੋ, ਜ਼ਰੂਰ ਚੱਕੋ, ਪਰ ਬਾਕੀਆਂ ਨੂੰ ਵੀ ਜਿਹੜਾ ਨਾਲ ਜੋੜੋ। ਹੁਣ ਆਪਾਂ ਨੂੰ ਕਿੰਨੇ ਵੀਕ ਹੋ ਗਏ ਆ ਰਮਨ ਜੀ ਜਿਹੜੇ ਟੋਇੰਗ ਕੰਪਨੀ ਵਾਲਿਆਂ ਦਾ ਦੱਸਦਿਆਂ ਨੂੰ ਵੀ ਉਹ ਭਾਈ ਸਰਵੇ ਕਰੀ ਜਾਂਦੇ। ਹੁਣ ਮੈਨੂੰ ਨਹੀਂ ਪਤਾ ਕਿੰਨੇ ਨੇ ਜਿਹੜਾ ਉਹ ਕਰ ਲਿਆ, ਦੱਸਿਓ ਜ਼ਰੂਰ ਜੇ ਕਿਸੇ ਨੇ ਐਕਚੁਅਲ 'ਚ ਸਰਵੇ ਲਿਆ ਵੀ ਆ, 5 ਮਿੰਟ ਜਿਹੜੇ ਉਹ ਲਾਏ ਵੀ ਆ ਉਹ ਸਰਵੇ ਲੈਣ ਦੇ ਵਿੱਚ। ਫਿਰ ਰੌਲਾ ਪਾਈ ਜਾਣਾ ਜੀ ਉਹ ਟੋਇੰਗ ਵਾਲੇ ਨੇ ਤਾਂ ਸਾਨੂੰ ਲੁੱਟ ਲਿਆ, ਫਿਰ ਫੇਸਬੁੱਕ ਤੇ ਵੀ ਲਾਈਵ, ਫਿਰ ਟਿਕਟੌਕ ਤੇ ਵੀ ਲਾਈਵ, ਤੇ ਫਿਰ ਇੰਸਟਾਗ੍ਰਾਮ ਤੇ ਵੀ ਲਾਈਵ। ਫਿਰ ਉਹਦੇ ਨਾਲ ਗੱਲ ਨਹੀਂ ਨਾ ਬਣਨੀ। ਗੱਲ ਆ ਵੀ ਜਦੋਂ ਸਰਵੇ ਹੋ ਰਿਹਾ ਉਹ ਹੁਣ ਪੁੱਛ ਰਹੇ ਆ ਵੀ ਭਾਈ ਤੁਹਾਡੇ ਤੋਂ ਇੱਦਾਂ ਕਰਾ ਲਈਏ। ਰਮਨ ਜੀ ਇੱਕ ਚੀਜ਼ ਜਿਹੜੀ ਇਹ ਦੱਸਿਓ ਵੀ ਜਿਹੜਾ ਇਹ ਪ੍ਰਪੋਜ਼ ਰੂਲ ਦੇ ਵਿੱਚ ਕਹਿੰਦੇ ਵੀ ਜਿਹੜੇ 75,000 ਤੋਂ ਥੱਲੇ ਜਿਹੜੀ ਸਿਕਿਉਰਿਟੀ, ਮੋਨਿਟਰੀ ਸਿਕਿਉਰਿਟੀ ਫਾਲ ਹੁੰਦੀ ਆ, ਸਸਪੈਂਸ਼ਨ ਆ, ਇਹ ਸਿਕਿਉਰਿਟੀ ਬ੍ਰੋਕਰ ਦੀ $75,000 ਤੋਂ ਕਿੱਦਾਂ ਥੱਲੇ ਫਾਲ ਹੁੰਦੀ ਹੈ ਜਦੋਂ ਇਹਦੇ ਤੇ ਰੈਗੂਲਰਲੀ ਕਲੇਮਸ ਆਉਂਦੇ ਆ, ਉਹਦੇ ਨਾਲ ਇੱਦਾਂ ਹੁੰਦਾ ਹੈ?
ਜੀ ਬਿਲਕੁਲ। ਜਦੋਂ ਦੇਖੋ ਜਿਹੜੀ ਵੀ ਤੁਹਾਡਾ ਬੌਂਡ ਹੈ ਨਾ, ਬੌਂਡ ਦਾ ਜਦੋਂ ਬੌਂਡ ਕੰਪਨੀ ਨੇ ਤੁਹਾਡੇ ਬੌਂਡ ਦੇ ਵਿੱਚੋਂ 10,000 ਦਾ ਕਲੇਮ ਪੇ ਕਰਤਾ ਤੇ ਤੁਹਾਡਾ ਆ ਉਹ ਫੁੱਲਫਿਲ ਉਹਨੂੰ ਉਹਨੂੰ ਕਹਿੰਦੇ ਭਰਨਾ ਪੈਣਾ ਦੁਬਾਰਾ, ਫਿਰ ਉਹਨੂੰ 75 ਕਰਨਾ ਪੈਣਾ। ਸੋ ਜੇ ਕਿਸੇ ਦਾ 75,000 ਦਾ ਕਲੇਮ ਫਾਈਲ ਹੋ ਗਿਆ ਤੇ ਬੇਸਿਕਲੀ ਉਹਦਾ ਬੌਂਡ ਤਾਂ ਜ਼ੀਰੋ ਹੋ ਗਿਆ ਨਾ ਦੂਜੇ ਬੰਨੇ। ਜੇ ਉੱਤੇ ਹੋਰ ਕੋਈ ਕਲੇਮ ਫਾਈਲ ਹੋਣ ਲੱਗਾ ਉਹਦੇ ਕੋਲ ਕੁਝ ਨਹੀਂ ਹੈਗਾ। ਤੇ ਇੱਥੇ ਕਿਹਾ ਗਿਆ ਕਿ ਵਿਦਨ ਉਹ ਹੁਣ ਕਈ ਵਾਰੀ 30 ਡੇਜ਼ ਲਾ ਦੇਣ, 60 ਡੇਜ਼ ਲਾ ਦੇਣ ਉਹਨੂੰ ਦੁਬਾਰਾ ਲੈਣ ਨੂੰ, ਠੀਕ ਹੈ ਨਾ। ਪਰ ਉਹਨਾਂ ਦਾ ਔਨ ਫਾਈਲ ਔਨ ਰੈਕਰਡ ਦਾ ਬੌਂਡ ਹੈਗਾ, ਪਰ ਬੌਂਡ ਕੰਪਨੀ ਦੇ ਕੋਲ ਪੈਸਾ ਨਹੀਂ ਹੈਗਾ ਉਹਨਾਂ ਦੇ ਖਾਤੇ ਦੇ ਵਿੱਚ, ਠੀਕ ਹੈ ਨਾ। ਸੋ ਇਹ ਮਤਲਬ ਹੈ ਕਿ ਜੇ ਤੁਹਾਡੇ ਬੌਂਡ ਦੇ ਵਿੱਚੋਂ ਕੋਈ ਵੀ ਜਿਹੜਾ ਕਲੇਮ ਪੇ ਹੋਇਆ ਤੇ ਉਹਨੂੰ ਵਿਦਨ 7 ਡੇਜ਼ ਉਹਨਾਂ ਨੂੰ ਵਾਪਸ ਉਹਦੇ ਵਿੱਚ ਉਹ ਪੈਸੇ ਰੱਖਣੇ ਪੈਣੇ ਆ ਆਪਣੇ ਵੱਲੋਂ, ਤਾਂ ਕਿ 75,000 ਦੀ ਲਿਮਿਟ ਰਹਿ ਸਕੇ। ਜੀ। ਤੇ ਸੋਤੇ ਤੁਸੀਂ ਵੀ ਆਪਣੇ ਵਿਚਾਰ ਗੱਲਬਾਤ ਕਰਨੀ ਆ, ਕੋਈ ਸਵਾਲ ਪੁੱਛਣਾ ਟਰੱਕਿੰਗ ਬਾਰੇ ਤਾਂ ਕਾਲ ਕਰ ਸਕਦੇ ਹੋ। ਸਟੂਡੀਓ ਦੀਆਂ ਫੋਨ ਲਾਈਨਸ ਓਪਨ ਨੇ, ਨੰਬਰ 408 272 5200 4082725200। ਬੂਟਾ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਹਰਜੋਤ ਸਿੰਘ ਜੀ ਖਾਲਸਾ ਜੀ ਤੇ ਰਾਜਕਰਨ ਵੀਰ ਜੀ ਤੇ ਰਮਨ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪਣੇ ਨਾ ਰੌਲਾ ਇਹ ਗੱਲ ਆ ਜੀ ਵੀ ਉਹ ਆਂਦੇ ਹੁੰਦੇ ਨਾ ਆਖੇ ਕੁੱਤਾ ਆਖੇ ਪਛਾਂ ਤੇ ਪਿੰਡਾਂ ਗਾਂ, ਜੇ ਕੋਈ ਮਿਲਣਾ ਮੁਫਤੀ ਚ ਤਾਂ ਜਾਂ ਕੋਈ ਨਹੀਂ ਗੱਲ ਕਰਨੀ ਪੈਣੀ ਉਤਾਂ ਦੇ ਸਾਨੂੰ ਭਾਵੇਂ ਮਿਲ ਜੇ, ਤੇ ਜਦੋਂ ਕਾਲਾਂ ਕਰਨੀਆਂ ਜਾਂ ਕੁਛ ਕਰਨਾ ਪੈਣਾ ਨਾ ਉਦੋਂ ਪਛਾਂ ਵੱਜਦੇ ਆ, ਚੱਕਰੇ ਆ। ਤੇ ਇਸ ਕਰਕੇ ਭਾਈ ਜੇ ਜੋ ਵੀ ਆ ਨਾ ਇਹ ਏਕੇ ਨਾਲ ਰੱਖੋਗੇ ਤਾਂ ਬਾਜੋਗੇ, ਬਚੇ ਰਹੋਗੇ, ਤੇ ਨਹੀਂ ਫਿਰ ਭਾਈ ਤੁਹਾਨੂੰ ਪਤਾ ਹੈ ਵੀ ਉਹਨਾਂ ਨੇ ਹੌਲੀ ਹੌਲੀ ਇਕੱਲੇ ਕਰਕੇ ਡੇਗ ਲੈਣਾ। ਤੇ ਉਹ ਤਾਂ ਗੌਰਮੈਂਟ ਤਾਂ ਅੱਗੇ ਫਿਰਦੀ ਆ ਵੀ ਆਪਾਂ ਇਹਨਾਂ ਦੇ ਬਿਜ਼ਨਸ ਖੋਈਏ ਵੀ ਇਹ ਰੋਟੀ ਕਿਉਂ ਚੰਗੀ ਖਾਂਦੇ ਆ। ਇਹ ਨਹੀਂ ਗੱਲ ਵੀ ਇੱਥੋਂ ਵਾਲੇ ਹੀ ਆ ਇਕੱਲੇ, ਮਗਰ ਉੱਥੋਂ ਵਾਲੇ ਜਿਹੜੇ ਪਟੇਲ ਛਟੇਲ ਵਰਗੇ ਆਏ ਨਾ ਉਹ ਵੀ ਸਾਰੇ ਮਗਰ ਪਏ ਵੀ ਇੱਥੇ ਕਾਮਯਾਬ ਕਿਉਂ ਆ। ਤੇ ਦੂਜਾ ਨੰਬਰ ਇਹ ਆ ਜੀ ਵੀ ਆ ਜਿਹੜਾ ਕਾਰਾਂ ਕੂਰਾਂ ਵਾਲਾ ਚੱਲਦਾ, ਇਹ ਜਿਹੜੇ ਇੱਥੇ ਆਏ ਆ ਨਾ ਪਹਿਲਾਂ ਦੇ, ਤੇ ਉਹ ਦੱਸਣ ਵੀ ਭਾਈ ਅਸੀਂ ਕਿਸ ਤਰ੍ਹਾਂ ਔਖੇ ਹੋ ਕੇ, ਤੇ ਸਾਡੇ ਕੋਲ ਤਾਂ ਅਪਾਰਟਮੈਂਟ ਵੀ ਨਹੀਂ ਹੁੰਦੇ, ਸੜਕਾਂ 'ਚ ਪਏ ਆ, ਕਿਸੇ ਰਿਸ਼ਤੇਦਾਰ ਕੋਲੇ ਜਾ ਰਹੇ ਆ, ਤੇ ਮਸਾਂ ਹੌਲੀ ਹੌਲੀ 20-25 ਸਾਲਾਂ 'ਚ ਕੇਸ ਕੂਸ ਲੜ ਕੇ ਪੱਕੇ ਹੋਏ ਤੇ ਫੇਰ ਕਾਰਾਂ ਕੂਰਾਂ ਲਈਆਂ, ਤੇ ਤੁਹਾਡੇ ਅੱਜ ਹੀ ਆਨੇ ਟੱਡੇ ਪਏ ਤੇ ਚਵੇਰ ਇਸ ਕਰਕੇ ਔਖੇ ਹੋਵੋਗੇ। ਬਾਜੋ ਕੀ ਲੈਣਾ, ਸਿਆਣੇ ਆਂਦੇ ਹੁੰਦੇ ਆ ਚਾਦਰ ਵੇਖ ਕੇ ਪੈਰ ਪਸਾਰ ਲਓ, ਚੰਗੇ ਰਹੋਗੇ। ਤੇ ਮੁੜ ਕੇ ਭਾਵੇਂ ਜਦੋਂ ਕਮਾਈ ਹੋ ਗਈ, ਤੁਹਾਡੇ ਸਾਧਨ ਬਣ ਗਏ, ਸਾਰਾ ਕੁਝ ਸੈੱਟ ਹੋ ਗਿਆ, ਤੇ ਜਿਹੜਾ ਮਰਜ਼ੀ ਭਾਵੇਂ ਜਹਾਜ਼ ਖਰੀਦ ਲਓ ਜੇ, ਮੌਕੇ ਸਾਰੇ ਆ। ਚਲੋ ਇਹਨਾਂ ਹੀ ਕਹਿਣਾ ਸੀਗਾ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਸੋ ਬਿਲਕੁਲ ਬੂਟਾ ਸਿੰਘ ਜੌਹਲ ਜੀ ਕਹਿ ਰਹੇ ਆ ਵੀ ਜਿਹੜੇ ਪੁਰਾਣੇ ਆਏ ਆ ਤੁਸੀਂ ਦੇਖਿਆ ਕਰੋ ਵੀ ਹਾਂ ਬਿਲਕੁਲ। ਤੇ ਬਾਕੀ ਜਿਹੜੀ ਗੱਲਬਾਤ ਉਹ ਕਰਕੇ ਗਏ ਆ ਪਟੇਲ ਚਾਹੇ ਇਦਾਂ ਦੇ ਨਹੀਂ। ਹੁਣ ਤੁਸੀਂ ਸੁਣਿਆ ਹੀ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਡਾਕਟਰ ਪਟੇਲ ਸੀ, ਹੁਣ ਗੱਡੀ ਸਿੱਟਤੀ ਸਣੇ, ਆਪਣੀ ਵਾਈਫ ਸਣੇ ਨਿਆਣੇ। ਸੋ ਟੈਨਸ਼ਨ ਸਾਰੇ ਪਾਸੇ, ਉਹ ਤਾਂ ਟੈਸਲਾ ਚਲਾ ਰਿਹਾ ਸੀ। ਤੇ ਦੇਖੋ ਜਿਹੜੀ ਗੱਲ ਕਹਿ ਕੇ ਗਏ ਆ, ਜਿਹੜੀ ਤਾਂ ਪਹਿਲੀ ਗੱਲ, ਦੂਜੀ ਗੱਲ ਆ ਉਹਦੇ ਨਾਲ ਮੈਂ ਸਹਿਮਤ ਹਾਂ, ਪਰ ਪਹਿਲੀ ਗੱਲ ਦੇ ਨਾਲ ਮੈਂ ਸਹਿਮਤ ਨਹੀਂ। ਕੋਈ ਗੌਰਮੈਂਟ ਜਿਹੜੀ ਆ ਉਹ ਕਿਸੇ ਦਾ ਬਿਜ਼ਨਸ ਅਨਸਕਸੈਸਫੁਲ ਕਰਨ ਦੇ ਵਿੱਚ ਨਹੀਂ ਹੁੰਦੀ। ਹਾਂ, ਗੌਰਮੈਂਟ ਕਾਨੂੰਨ ਬਣਾਉਂਦੀ ਆ, ਔਰ ਕਾਨੂੰਨ ਬਣਾਉਣੇ ਉਹਦੇ ਪ੍ਰੋਸੈਸ ਦੇ ਵਿੱਚ ਹਿੱਸਾ ਲੈਣਾ ਸਾਡਾ ਫਰਜ਼ ਬਣਦਾ। ਜਦੋਂ ਕਾਨੂੰਨ ਬਣ ਜਾਂਦਾ ਆ ਫਿਰ ਉਹਦੇ ਬਾਰੇ ਰੌਲਾ ਪਾਉਣਾ ਜਿਹੜਾ ਉਹ ਠੀਕ ਨਹੀਂ, ਪਰ ਕਾਨੂੰਨ ਬਣਨ ਤੋਂ ਪਹਿਲਾਂ ਜਿਹੜਾ ਆ ਉਹਦੇ ਜਿਹੜੇ ਬਣ ਦੇ ਵਿੱਚ ਹਿੱਸਾ ਪਾਉਣਾ, ਉਹਦੇ ਬਣ ਦੇ ਵਿੱਚ ਸਾਡਾ ਕੀ ਫਾਇਦਾ ਕੀ ਨੁਕਸਾਨ ਆ, ਬੋਲਣਾ ਸਾਡਾ ਹੱਕ ਆ, ਔਰ ਉੱਥੇ ਸਾਨੂੰ ਬੋਲਣਾ ਚਾਹੀਦਾ। ਮੇਰੇ ਖਿਆਲ ਦੇ ਵਿੱਚ ਇਹ ਚੀਜ਼ ਜਿਹੜੀ ਇਹ ਮੈਂ ਮੰਨ ਸਕਦਾ। ਔਰ ਦੂਸਰੀ ਗੱਲ ਰਾਜਕਰਨ, ਇੱਕ ਜਿਹੜਾ ਇਸ ਵੇਲੇ ਬਹੁਤ ਵੱਡਾ ਫਰਾਡ ਚੱਲ ਰਿਹਾ ਹੈਗਾ, ਬੜੇ ਜਿਹੜੇ ਟਰੱਕਿੰਗ ਦੇ ਇੰਡਸਟਰੀ ਦੇ ਵਿੱਚ ਵੀ ਮੈਨੂੰ ਇਹ ਜਿਹੜਾ ਪਤਾ ਲੱਗਾ ਹੈਗਾ ਕਿ ਆਪਣੇ ਜੀ ਇੰਡੀਆ ਤੋਂ ਜਿਹੜੇ ਆ, ਇੰਡੀਆ ਉਹਨਾਂ ਦੇ ਬੰਦੇ ਬੈਠੇ ਆ, ਜਿੱਦਾਂ ਇੱਥੇ ਫੈਮਲੀਜ਼ ਹੈਗੀਆਂ, ਉਹਨਾਂ ਦੇ ਟਰੱਕਾਂ ਵਾਲਿਆਂ ਦੇ ਜਿਹੜੇ ਇੰਡੀਆ ਕਾਲਸ ਵਗੈਰਾ ਜਾ ਰਹੀਆਂ ਹੈਗੀਆਂ ਕਿ ਤੁਹਾਡੇ ਟਰੱਕ ਆ ਇੱਦਾਂ, ਤੁਹਾਡੇ ਫਲਾਨਾ ਮੁੰਡੇ ਦਾ ਨਾਮ ਆ, ਤੁਹਾਡਾ ਇੱਦਾਂ ਆ, ਤੇ ਉਹਦਾ ਐਕਸੀਡੈਂਟ ਹੋ ਗਿਆ ਉੱਥੋਂ, ਤੇ ਉਹਦੀ ਉੱਥੋਂ ਟਰੱਕ ਕਢਾਉਣਾ ਹੈ, ਇਹ ਕਰਨਾ ਉਹ ਕਰਨਾ। ਸੋ ਇਹ ਜਿਹੜੀਆਂ ਕਾਲਸ ਹੈਗੀਆਂ, ਜਾਂ ਤੁਹਾਡਾ ਮੁੰਡੇ ਦਾ ਐਕਸੀਡੈਂਟ ਹੋ ਗਿਆ, ਉਹਨੂੰ ਅਰੈਸਟ ਕਰ ਲਿਆ, ਉਹਦੀ ਬੇਲ ਕਰਾਉਣੀ ਆ, ਇਹ ਕਰਨਾ। ਸੋ ਇੱਦਾਂ ਦੀਆਂ ਕਾਲਾਂ ਜਿਹੜੀਆਂ ਜਾ ਰਹੀਆਂ ਹੈਗੀਆਂ ਇੰਡੀਆ, ਔਰ ਲੋਕਾਂ ਨੂੰ ਕਿਹਾ ਜਾ ਰਿਹਾ ਹੈਗਾ ਕਿ ਪੈਸੇ ਭੇਜੋ, ਅਸੀਂ ਉਹਨਾਂ ਦੀ ਜ਼ਮਾਨਤ ਕਰਾਉਣੀ ਆ ਜਾਂ ਉਹਨਾਂ ਦਾ ਟਰੱਕ ਕਢਾਉਣਾ, ਇਹ ਆ ਉਹ ਆ। ਸੋ ਇਹ ਇੱਕ ਫਰਾਡ ਇਸ ਵੇਲੇ ਕਾਫੀ ਜਿਹੜਾ ਚੱਲ ਰਿਹਾ ਹੈਗਾ, ਤੇ ਇਹਦੇ ਵਿੱਚ ਵੀ ਧਿਆਨ ਰੱਖੋ। ਜੇ ਤੁਹਾਨੂੰ ਕੋਈ ਇੱਦਾਂ ਦੀ ਗੱਲ, ਤੁਹਾਨੂੰ ਆਪਣੇ ਇੰਡੀਆ ਦੇ ਵਿੱਚ ਆਪਣੇ ਜਿਹੜੇ ਰਿਲੇਟਿਵ ਹੈਗੇ ਆ ਉਹਨਾਂ ਨੂੰ ਕਹਿ ਕੇ ਰੱਖੋ ਕਿ ਜੇ ਤੁਹਾਨੂੰ ਇੱਦਾਂ ਦੀ ਕੋਈ ਕਾਲ ਆਉਂਦੀ ਆ, ਜਿਹੜੇ ਦੂਜੇ ਤੁਹਾਡੇ ਆਲਟਰਨੇਟ ਕਾਂਟੈਕਟਸ ਹੈਗੇ ਆ
ਉਹ ਦਿਓ ਉਹਨਾਂ ਨੂੰ ਵੀ ਫਲਾਣੇ ਬੰਦੇ ਨੂੰ ਕਾਲ ਕਰਕੇ ਜ਼ਰੂਰ ਪੁੱਛ ਦਿਓ ਪਹਿਲਾਂ ਵੀ ਜੇ ਕੋਈ ਗੱਲ ਹੋਈ ਆ। ਸੋ ਪਲੀਜ਼ ਇਹ ਚੀਜ਼ ਜਿਹੜੀ ਆ ਮੈਨੂੰ ਕੱਲ੍ਹ ਤੇ ਪਰਸੋਂ ਦੇ ਵਿੱਚ ਇਹਦੇ ਉੱਤੇ ਕਾਫੀ ਮੈਸੇਜ ਆਏ ਹੈਗੇ ਆ ਕਿ ਇੱਦਾਂ ਦਾ ਕੰਮ ਚੱਲ ਰਿਹਾ ਹੈਗਾ। ਸੋ ਜੇ ਇੱਦਾਂ ਦਾ ਤੁਹਾਡੇ ਨਾਲ ਕੋਈ ਹੈਗਾ ਤੇ ਜ਼ਰੂਰ ਦੱਸਿਓ, ਪਰ ਜੇ ਨਹੀਂ ਹੈਗਾ ਤੇ ਪਲੀਜ਼ ਆਪਣੇ ਇੰਡੀਆ ਦੇ ਵਿੱਚ ਰੈਜ਼ੀਡੈਂਟਸ ਨੂੰ ਜ਼ਰੂਰ ਦੱਸ ਦਿਓ ਕਿ ਕੱਲ੍ਹ ਨੂੰ ਤੁਹਾਨੂੰ ਕੋਈ ਇੱਦਾਂ ਕਾਲ ਕਰਕੇ ਪੈਸੇ ਮੰਗਦਾ ਤੇ ਜ਼ਰੂਰ ਜਿਹੜੇ ਆਲਟਰਨੇਟ ਨੰਬਰ ਉਹਨਾਂ ਤੇ ਕਾਲ ਕਰਕੇ ਕੋਈ ਮੇਕ ਸ਼ੋਰ ਕਰ ਲਓ ਜੀ। ਆਪਣੇ ਅਗਲੇ ਕਾਲਰ ਨੇ ਜਿਮੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਮੇਰੇ 2-3 ਸੀਗੇ, ਕਾਲ ਨਾ ਕੱਟਿਓ। ਪਹਿਲੀ ਗੱਲ ਭਾਈ ਉਦੋਂ 1 ਜਨਵਰੀ ਨੂੰ ਕੀਤਾ ਸੀਗਾ, ਫੀਡਬੈਕ ਦਿੱਤੀ ਸੀ, ਮੈਂ ਇੱਕ ਫੀਡਬੈਕ ਵੀ ਦੇਣੀ ਸੀਗੀ ਕਿ ਨਾ ਆਪਾਂ ਸਾਰੀਆਂ ਹਰ ਇੱਕ ਚੀਜ਼ ਦਾ ਜੇ ਪ੍ਰੋਗਰਾਮ ਕਰਦੇ ਹੋ ਬਹੁਤ ਵਧੀਆ ਕਰਦੇ ਹੋ, ਇੱਕ ਨਾ ਇੰਪਲੋਇਮੈਂਟ ਸ਼ੋ ਵੀ ਲਿਆਓ। ਹੁਣ ਫਾਇਰਿੰਗ ਬਹੁਤ ਹੋ ਗਈ ਹੈ ਲੋਕਾਂ ਦੀ, ਸੋ ਆਪਣੇ ਰਾਈਟ ਸਾਰਿਆਂ ਨੂੰ ਪਤਾ ਨਹੀਂ ਹੈਗੇ ਹੈ ਨਾ, ਕੋਈ ਨਵੇਂ ਆਏ ਆ ਤੇ ਇੱਦਾਂ ਦਾ ਵੀ ਇੱਕ ਸ਼ੋਅ ਹੋਣਾ ਚਾਹੀਦਾ, ਭਾਵੇਂ ਅੱਧੇ ਘੰਟੇ ਦਾ, ਇੱਕ ਵੀਕ ਦੇ ਵਿੱਚ ਅੱਧੇ ਘੰਟੇ ਦਾ ਹੀ ਹੋ ਜਾਵੇ ਤੇ ਬਹੁਤ ਵਧੀਆ ਕੰਮ ਹੋਏਗਾ ਲੋਕਾਂ ਲਈ। ਤੇ ਦੂਜੀ ਗੱਲ ਹੈਗੀ ਹੈ ਕਿ ਮੈਂ ਹੁਣ ਟਰੱਕਿੰਗ ਦੇ ਰਿਲੇਟਿਡ ਪੁੱਛਣਾ ਆ ਭਾਜੀ। ਮੈਨੂੰ ਸਮਝ ਨਹੀਂ ਆਉਂਦਾ ਰਮਨ ਭਾਜੀ ਕਿ ਫਰੇਟਲਾਈਨਰ ਹੀ ਇੱਕ ਇਹੋ ਜਿਹਾ ਆ ਕਿ ਜਿਹੜੇ CB ਰੇਡੀਓ ਨਹੀਂ ਲਾਉਂਦਾ ਹੈ ਨਾ, ਬਿਲਟ ਇਨ ਮੈਨੂਫੈਕਚਰਿੰਗ ਨਹੀਂ ਲਾਉਂਦਾ, ਪਤਾ ਨਹੀਂ ਇੱਦਾਂ ਕਾਹਦੇ ਇਹ ਕਰਦੇ ਕਿ ਇਹ ਕੋਈ ਨਹੀਂ ਇਹਨਾਂ ਨੂੰ ਕਹਿੰਦਾ। ਦੂਜੀ ਗੱਲ ਮੈਂ ਇਹਦੇ ਰਿਲੇਟਿਡ ਇਹ ਪੁੱਛਣੀ ਆ, ਜਿਹੜੇ VHF ਐਂਟੀਨਾ ਹੁੰਦੇ ਆ, VHF ਰੇਡੀਓ ਹੁੰਦੇ ਆ ਜੀ, ਉਹ ਇੱਥੇ US ਦੇ ਵਿੱਚ ਹੈ ਨਹੀਂ, ਕੈਨੇਡਾ ਦੇ ਵਿੱਚ ਚੱਲਦੇ, ਉਹ 40 ਕਿਲੋਮੀਟਰ ਜਾਂ ਦੀ ਰੇਂਜ ਦਿੰਦੇ ਆ। ਤੇ ਇੱਥੇ US ਦੀ ਗਵਰਨਮੈਂਟ ਇਹ ਕਾਹਤੇ ਨਹੀਂ ਅਲਾਉ ਕਰਦੀ ਕਿ ਹਾਂ ਸਾਡੇ ਹੁਣ ਜਦੋਂ ਇੱਕਦਮ ਟ੍ਰੈਫਿਕ ਸਟਾਲ ਹੋ ਗਿਆ, ਉਹ ਸੇਫਟੀ ਦਾ ਇਸ਼ੂ ਆ। ਜਿਹੜੇ ਆਹ CB ਐਂਟੀਨਾ ਇਹ ਸਿਰਫ 1 ਕਿਲੋਮੀਟਰ 1 ਮਾਈਲ ਦੀ ਵੀ ਰੇਂਜ ਨਹੀਂ ਦਿੰਦੇ, ਤੇ ਉਹ ਕਿਉਂ ਚੀਜ਼ ਨਹੀਂ ਅਲਾਉਡ ਕਰ ਰਹੇ ਹੈਗੇ US ਗਵਰਨਮੈਂਟ ਵਾਲੇ? ਬਸ ਇਹੀ ਕੁਐਸਚਨ ਹੈ ਜੀ। ਥੈਂਕ ਯੂ ਜੀ। ਪਹਿਲਾਂ CB ਦਾ ਗੱਲ ਹੈ, ਫਰੇਟਲਾਈਨਰ ਦੇ ਸਾਰੇ ਟਰੱਕਾਂ ਜਿਹੜੀ ਹੈ। ਰਮਨ ਜੀ ਆਵਾਜ਼ ਕੱਟ ਰਹੀ ਹੈ ਤੁਹਾਡੀ। ਹੈਲੋ ਹਾਂਜੀ, ਮੈਂ ਕਿਹਾ ਜਿਹੜੇ CB ਰੇਡੀਓ ਹੈਗੇ ਆ ਉਹ ਸਾਰੇ ਹੀ ਟਰੱਕਾਂ ਦੇ ਵਿੱਚ ਪੁਆਇੰਟ ਹੁੰਦਾ ਸੀਗਾ। ਹੁਣ ਜਦੋਂ CB ਰੇਡੀਓ ਯੂਜ਼ ਹੀ ਕਰਨਾ ਬੰਦ ਕਰਤਾ ਲੋਕਾਂ ਨੇ, ਬਿਲਕੁਲ ਯੂਜ਼ ਹੀ ਨਹੀਂ ਕਰਦੇ, ਤੇ ਫਿਰ ਉਹਦਾ ਪੁਆਇੰਟ ਦੇਣਾ ਹੌਲੀ ਹੌਲੀ ਜਿਹੜਾ ਟਰੱਕ ਮੈਨੂਫੈਕਚਰ ਆ ਉਹ ਫਿਰ ਕੱਢ ਦਿੰਦਾ, ਆਪਣਾ ਖਰਚਾ ਘਟਾ ਲੈਂਦਾ। ਸੋ ਇਸ ਕਰਕੇ ਇਹ ਜਿਹੜਾ ਇਸ਼ੂ ਹੈਗਾ ਇਹ ਡੈਫੀਨੇਟਲੀ, ਕਿਉਂਕਿ ਅਸੀਂ ਯੂਜ਼ ਹੀ ਨਹੀਂ ਕਰਦੇ ਕੋਈ ਵੀ। ਮੇਰਾ ਖਿਆਲ CB ਰੇਡੀਓ ਅੱਜ ਪਹਿਲੀ ਵਾਰੀ ਕਾਲ ਆਈ ਹੋਣੀ ਹੈ ਕਿ ਜੇ CB ਰੇਡੀਓ ਦੇ ਬਾਰੇ ਕੋਈ ਕੁਐਸਚਨ ਪੁੱਛਿਆ ਗਿਆ ਹੋਣਾ, ਅਦਰਵਾਈਜ਼ ਜਿਹੜਾ ਹੈਗਾ ਆ ਕਿ ਕੋਈ ਵੀ ਇਦਾਂ ਦੀ ਜਿਹੜੀ ਚੀਜ਼ ਹੈ ਉਦਾਂ ਇਹ ਕੋਈ ਰਿਕੁਆਇਰਮੈਂਟ ਨਹੀਂ ਆ ਜਦੋਂ ਮੈਨੂਫੈਕਚਰਿੰਗ ਦੇ ਵਿੱਚ ਵੀ ਇਹ ਦੇਣੀ ਜਿਹੜੀ ਉਹ ਚਾਹੀਦੀ ਆ। ਸੋ ਸਰਕਾਰ ਕਹਿੰਦੀ ਨਹੀਂ ਆ ਵੀ ਇਹ ਪੁਆਇੰਟ ਹੋਣਾ ਚਾਹੀਦਾ, ਸੋ ਉਹਨਾਂ ਦੀ ਮਰਜ਼ੀ ਆ। ਇਦਾਂ ਇਹ ਪਹਿਲਾਂ ਨਾ ਜਦੋਂ ਅੱਜ ਤੋਂ 10 ਸਾਲ ਪਹਿਲਾਂ ਦੀ ਗੱਲ ਕਰ ਲਓ, ਇਹ ਐਸੈਂਸ਼ੀਅਲ ਹੁੰਦਾ ਸੀਗਾ। ਅਸੀਂ ਵੀ ਟਰੱਕ ਚਲਾਏ ਆ, ਉਦੋਂ CB ਰੇਡੀਓ ਚਾਹ ਹੁੰਦਾ ਸੀਗਾ ਵੀ ਅਸੀਂ CB ਰੇਡੀਓ ਲਵਾਉਣਾ, ਵਿੱਚ CB ਰੇਡੀਓ ਲਾਉਣਾ ਆ, ਕਿਉਂਕਿ ਬਹੁਤ ਜਿਹੜੇ ਲੋਡਿੰਗ ਡੌਕ ਹੁੰਦੇ ਸੀਗੇ, ਬਹੁਤ ਰਿਸੀਵਰ ਹੁੰਦੇ ਸੀਗੇ, ਉਹ ਤੁਹਾਡਾ ਜਿਹੜਾ ਸੀਗਾ CB ਰੇਡੀਓ ਰਿਕੁਆਇਰ ਕਰਦੇ ਸੀਗੇ ਕਿ ਤੁਹਾਡਾ CB ਰੇਡੀਓ ਫਲਾਣੇ ਚੈਨਲ ਤੇ ਕਰ ਲਓ, ਚੈਨਲ ਨੰਬਰ 4 ਤੇ ਕਰ ਲਓ ਜਾਂ ਚੈਨਲ ਨੰਬਰ ਜਿੱਥੇ ਵੀ ਕਰ ਲਓ, ਉੱਥੇ ਤੁਹਾਨੂੰ ਆਵਾਜ਼ ਪਊਗੀ ਤੇ ਤੁਸੀਂ CB ਰੇਡੀਓ ਤੇ ਹੀ ਸਾਰਾ ਕਨਵਰਸੇਸ਼ਨ ਹੁੰਦੀ ਸੀ, ਲੋਡਿੰਗ ਅਨਲੋਡਿੰਗ ਵਾਲੇ ਪਾਸਿਓਂ। ਠੀਕ ਹੈ ਨਾ। ਸੋ ਇਹ ਬੜੀ ਵਧੀਆ ਇੱਕ ਇਕਵਿਪਮੈਂਟ ਸੀਗਾ ਜਿਹੜਾ ਕਿ ਬਹੁਤ ਵਧੀਆ ਤਰੀਕੇ ਨਾਲ ਯੂਜ਼ ਕੀਤਾ ਜਾਂਦਾ ਸੀਗਾ। ਤੇ ਜਿਹੜੀ ਮੈਂ ਕਹਿੰਦਾ ਵੀ 1 ਕਿਲੋਮੀਟਰ 2 ਕਿਲੋਮੀਟਰ 2-3 ਮੀਲ ਦੀ ਜਿਹੜੀ ਰੇਂਜ ਆ ਉਹ ਇਨਫ ਹੈਗੀ ਆ ਟੂ ਕਮਿਊਨੀਕੇਟ ਕਿ ਜੇ ਕੋਈ ਅੱਗੇ ਡੇਂਜਰਸ ਚੀਜ਼ ਹੈਗੀ ਆ। ਮੈਨੂੰ 40 ਕਿਲੋਮੀਟਰ ਜਾਂ 40 ਮੀਲ ਦੀ ਰੇਂਜ ਜਿਹੜੀ ਆ ਆਈ ਡੋਂਟ ਨੋ ਕਿ ਉਹ ਹੈਗੀ ਆ ਕਿ ਮੈਂ ਮਤਲਬ ਮੈਨੂੰ ਮੇਰੇ 2 ਕਿਲੋਮੀਟਰ 3 ਕਿਲੋਮੀਟਰ ਜਾਂ 10 ਕਿਲੋਮੀਟਰ ਜਾਂ 5 ਕਿਲੋਮੀਟਰ ਦੇ ਵਿੱਚ ਮੈਨੂੰ ਪਤਾ ਹੋਣਾ ਚਾਹੀਦਾ ਕੀ ਹੋ ਰਿਹਾ ਹੈਗਾ। ਠੀਕ ਹੈ ਨਾ, ਜੇ ਮੈਂ ਐਜ਼ ਅ ਸੇਫਟੀ ਇਸ਼ੂ ਜਾਣਾ ਹੈਗਾ। ਤੇ ਜੀ ਉਹ ਕੈਨੇਡਾ ਚ ਰਮਨ ਜੀ ਇਸ ਕਰਕੇ ਵੀ ਆ ਵੀ ਥੋੜੇ ਦੂਰ ਤੇ ਉਹਨਾਂ ਦੇ ਟਰੱਕ ਸਟਾਪ ਜਾਂ ਗੈਸ ਸਟੇਸ਼ਨਸ ਆ, USA ਚ ਥੋੜਾ ਲੱਗੇ ਵੀ ਹੈਗੇ ਆ, ਇਹ ਵੀ ਫਰਕ ਹੈਗਾ। ਪਰ ਇਦਾਂ ਹੈ ਕਿ ਦੇਖੋ 2 ਮੀਲ ਦਾ ਮੇਰੇ ਖਿਆਲ ਦੇ ਵਿੱਚ ਅੱਜ ਜੇ ਆਪਾਂ ਪੋਲਿੰਗ ਲਈਏ ਤੇ ਮੇਰੇ ਖਿਆਲ ਨਹੀਂ ਵੀ 1-2% ਮਸਾ ਕਰਦੇ ਹੋਣਗੇ CB ਰੇਡੀਓ, 1-2% ਤੇ ਫਿਰ ਮੈਨੂਫੈਕਚਰ ਜਿਹੜਾ ਹੌਲੀ ਹੌਲੀ ਆਪਣਾ ਉਹ ਪੁਆਇੰਟ ਕੱਢ ਦਿੰਦਾ ਵੀ ਮੈਂ ਖਰਚਾ ਬਚਾਵਾਂ, ਮੈਂ ਕਾਹਨੂੰ ਦੇਣਾ ਪੁਆਇੰਟ ਦੇਣਾ ਜੀ। ਥੈਂਕ ਯੂ ਜਿਮੀ ਜੀ। ਬਿਲਕੁਲ ਇੰਪਲੋਇਮੈਂਟ ਬੇਸ ਦੇ ਉੱਤੇ ਫਿਊਚਰ ਚ ਜ਼ਰੂਰ ਅਸੀਂ ਕਰਾਂਗੇ। ਹਾਂਜੀ ਜਿਮੀ ਜੀ। ਭਾਜੀ ਮੈਂ ਸੌਰੀ ਇਹ ਪੁੱਛਣਾ ਨਹੀਂ, VHF ਦਾ ਹੈ ਨਹੀਂ ਅਲਾਉਡ, ਕਿਉਂਕਿ ਜੇ ਮੈਂ ਗੈਸ ਤੋਂ ਲਾ ਵੀ ਲਾਉਂਗਾ ਤੇ ਮੈਨੂੰ ਕਿਸੇ ਦੱਸਿਆ ਕਿ VHF ਹੈ ਨਹੀਂ ਅਲਾਉਡ। VHF ਜਿਹੜੀ ਆ ਵੈਰੀ ਹਾਈ ਫ੍ਰੀਕੁਐਂਸੀ ਜਾਂ ਅਲਟਰਾ ਹਾਈ ਫ੍ਰੀਕੁਐਂਸੀ ਉਹਦੀ ਗੱਲ ਕਰਦੇ। ਆਈ ਥਿੰਕ ਇਹ FCC ਦੇ ਰੂਲਸ ਦੇ ਨਾਲ ਹੋਣੀ ਆ, ਇੱਥੇ ਅਲਾਉ ਨਹੀਂ ਕਰਦੇ ਹੋਣੇ। ਅੱਜ ਕੱਲ ਇਹ ਆ ਨਾ ਵੀ ਇਹ ਜਿਹੜੀ ਫ੍ਰੀਕੁਐਂਸੀ ਦਾ ਜਿਹੜਾ ਬੈਂਡ ਆ ਉਹ
5G ਦੇ ਲਈ ਸ਼ਾਇਦ ਵਰਤਿਆ ਜਾਂਦਾ ਹੈ। ਸੋ ਆਈ ਐਮ ਨਾਟ ਸ਼ੋਰ ਐਗਜ਼ੈਕਟਲੀ, ਮੈਨੂੰ ਪਤਾ ਨਹੀਂ, ਮੈਂ ਟਰਾਈ ਕਰੂੰਗਾ ਪਤਾ ਕਰਨ ਦੀ ਵੀ ਕਿਉਂ ਜਿਹੜੀ ਇਸ ਦੇ ਉੱਤੇ ਜਿਹੜੀ ਉਹ ਰੋਕ ਆ। ਸੋ ਹੋਪਫੁਲੀ ਮੈਂ ਟਰਾਈ ਕਰੂੰਗਾ ਵੀ ਨੈਕਸਟ ਵੀਕ ਤੱਕ ਤੁਹਾਨੂੰ ਇਸ ਦਾ ਕੋਈ ਆਨਸਰ ਜਿਹੜਾ ਉਹ ਦੇ ਸਕੀਏ। ਸੋ ਥੈਂਕ ਯੂ ਜਿਮੀ ਕਾਲ ਦੇ ਲਈ। ਆਪਣੇ ਅਗਲੇ ਕਾਲਰ ਨੇ ਬਲਵਿੰਦਰਪਾਲ ਜੀ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਮੈਂ ਤਾਂ ਇੰਨਾ ਹੀ ਕਹਿਣਾ ਵੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ, ਬਹੁਤ ਦਿਲਚਸਪ ਹੈ, ਕਾਫੀ ਸਾਰੀਆਂ ਸੂਚਨਾਵਾਂ ਮਿਲਦੀਆਂ, ਪਰ ਕੁਝ ਦਿਨ ਐਸੇ ਹੁੰਦੇ ਆ ਕਿ ਗੁਰਪੁਰਬ ਦੀਆਂ ਵਧਾਈਆਂ ਵੀ ਦਿਓ। ਅੱਜ ਦਸਮ ਪਾਤਸ਼ਾਹ ਦਾ ਪ੍ਰਕਾਸ਼ ਉਤਸਵ ਹੈ, ਸੋ ਸਾਰੇ ਕਾਮਿਆਂ ਨੂੰ, ਸਾਰੇ ਡਰਾਈਵਰਾਂ ਨੂੰ, ਸਾਰੇ ਮਾਲਕਾਂ ਨੂੰ, ਸਾਰੇ ਓਨਰ ਆਪਰੇਟਰਾਂ ਨੂੰ ਤੇ ਸੂਚਨਾ ਦੇਣ ਵਾਲਿਆਂ ਨੂੰ ਵੀ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ। ਤੁਹਾਨੂੰ ਵੀ ਧੰਨਵਾਦ ਜੀ। ਸੋ ਬਿਲਕੁਲ ਆਪਾਂ ਫੇਸਬੁੱਕ YouTube ਤੇ ਪਾਇਆ ਸੀ, ਇਹ ਭੁੱਲ ਗਏ ਸ਼ੁਰੂ ਕਰਨ ਵੇਲੇ। ਜ਼ਰੂਰ ਅੱਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਗੁਰਪੁਰਬ ਦੀਆਂ ਵਧਾਈਆਂ। ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਪਿਛਲੇ ਹਫ਼ਤੇ ਵੀ ਕੁਛ ਜਿਹੜਾ ਆਪਣਾ ਅਕਾਲ ਤਖਤ ਸਾਹਿਬ ਉਹਨਾਂ ਨੇ ਮਨਾਇਆ ਸੀ। ਅਸੀਂ ਤਾਂ ਇਹੀ ਹਮੇਸ਼ਾ ਕਹਿੰਦੇ ਜਿੰਨੇ ਵੀ ਆ ਕੋਈ ਝਗੜੇ 'ਚ ਨਾ ਪਾਓ, ਚਾਹੇ 2-3, ਆਪਾਂ ਨੂੰ ਤਾਂ ਹਰ ਰੋਜ਼ ਹੀ ਮਨਾਉਣਾ ਚਾਹੀਦਾ ਹੈਗਾ ਜੀ। ਸੋ ਸਭ ਨੂੰ ਬਹੁਤ ਬਹੁਤ ਜਿਹੜੀਆਂ GST 'ਚ ਵਧਾਈਆਂ। ਧੰਨਵਾਦ ਜੀ ਬਲਵਿੰਦਰ ਜੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਦਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਰਮਨ ਭਾਜੀ, ਮੈਨੂੰ ਦੱਸਿਓ ਮਾੜਾ ਜਿਹਾ, ਟਰੱਕ ਸਟਾਪ ਦੇ ਜਿਹੜੇ CBD ਕੈਪਸੂਲ ਮਿਲਦੇ ਆ, ਇਹ ਲੀਗਲ ਆ ਕਿ ਕਿੱਦਾਂ ਆ? ਇਹ ਕਾਫੀ ਮੈਂ ਵੀ ਖਾਣਾ ਆ, ਪਰ ਦੱਸਿਓ ਮਾੜਾ ਜਿਹਾ। ਦੇਖੋ ਜੀ, ਸਰਟਨ ਚੀਜ਼ਾਂ ਹੈਗੀਆਂ ਜਿਹੜੀਆਂ ਤੁਸੀਂ ਲੈਣੇ ਹੈਗੇ ਆ। ਜੇ ਤੁਹਾਡਾ ਰੈਂਡਮ ਡਰੱਗ ਟੈਸਟ ਆਉਣਾ ਹੈਗਾ ਤੇ ਉਹਦੇ ਵਿੱਚ ਦੇਖਣਾ ਪਊਗਾ ਕਿ ਕੀ ਉਹਦੇ ਵਿੱਚ ਮਟੀਰੀਅਲ ਹੈਗਾ, ਕੀ ਤੁਸੀਂ ਖਾਣੇ ਹੈਗੇ ਆ, ਤੇ ਉਹ ਰੈਂਡਮ ਦੇ ਵਿੱਚ ਜਾਂ ਡਰੱਗ ਟੈਸਟ ਦੇ ਵਿੱਚ ਉਹ ਆ ਸਕਦਾ ਹੈ। ਸੋ ਜੇ ਉਹ ਡਰੱਗ ਟੈਸਟ ਦੇ ਵਿੱਚ ਪੋਜ਼ੀਟਿਵ ਆ ਸਕਦਾ ਆ, ਉਹਦੇ ਵਿੱਚ ਐਲੀਮੈਂਟ ਹੈਗਾ ਆ ਜਾਂ ਉਹ ਚੀਜ਼ ਹੈਗੀ ਆ, ਦੈਨ ਇਟ ਵਿਲ ਬੀ ਪ੍ਰੋਬਲਮ ਹੈਗੀ ਆ। ਪਰ ਮੈਨੂੰ ਇਹ ਨਹੀਂ ਪਤਾ ਹੈਗਾ ਕਿ ਉਹਦੇ ਵਿੱਚ ਉਹ ਜਿਹੜਾ ਪ੍ਰੋਡਕਟ ਹੈਗਾ ਉਹ ਕਿਸ ਤਰ੍ਹਾਂ ਦਾ ਹੈਗਾ। ਉਹ ਏਦਾਂ ਜੇ ਉਹ ਵਿਕ ਰਹੇ ਆ ਤਾਂ ਫਿਰ ਲੀਗਲ ਹੀ ਹੋਣਗੇ। ਟਰੱਕ ਸਟਾਪ ਤੇ ਆਮ ਮਿਲ ਰਹੇ ਆ ਉਹ। ਭਾਜੀ ਵੇਚਦੀ ਤਾਂ ਫੀਮ ਦੀ ਆ, ਪਰ ਲੀਗਲ ਨਹੀਂ ਹੈਗੀ। ਵੇਚਦੀ ਤਾਂ ਫੀਮ ਸਭ ਕੁਝ ਫੀਸ ਆਪਾਂ ਲੀਗਲ ਨਹੀਂ ਲੈ ਸਕਦੇ, ਤਾਂ ਲੀਗਲ ਲੈ ਲੈਣੇ ਆ ਆਪਾਂ। ਹੋਰ ਵੀਡ ਦੇ ਲਾ ਲੀਗਲ ਚੱਲਦਾ। ਇਹਦੇ ਵਿੱਚ ਰਮਨ ਜੀ ਆਈ ਥਿੰਕ ਨਹੀਂ, ਇਹ ਨਸ਼ੇ ਵਾਲੀ ਗੋਲੀ ਆ ਜਾਂ ਕੀ ਆ, ਕਿਹੜੀ ਆ? ਸਾਨੂੰ ਭੰਗ ਦੇ ਨਾਲ ਸੰਬੰਧਿਤ ਹੁੰਦੀ ਆ ਹਰਜੋਤ ਜੀ, ਜਿਹੜਾ ਕੈਨਬਸ ਦੇ ਨਾਲ ਸੰਬੰਧਿਤ ਜਿਹੜੀ CBD ਜਿਹੜੀ ਉਹ ਹੁੰਦੀ। ਸਾਡੇ ਆਪਣੇ ਟਰੱਕ ਸ਼ੋ ਦੇ ਉੱਤੇ ਜਿਹੜੇ ਆਇਲ ਵਾਲੇ CBD ਆਇਲ ਵਾਲੇ ਸੀਗੇ, ਉਹਨਾਂ ਨੇ ਬੂਥ ਲਾਇਆ ਸੀਗਾ ਤੇ ਉਹਨਾਂ ਨੇ ਇਹ ਕਿਹਾ ਸੀਗਾ ਵੀ FMCSA ਵੀ ਉੱਥੇ ਸੀ, DOT ਵੀ ਉੱਥੇ ਸੀ, ਠੀਕ ਆ, ਤੇ CBD ਆਇਲ ਵਾਲੇ ਵੀ ਉੱਥੇ ਸੀ, ਠੀਕ ਆ। ਸੋ ਉਹਨਾਂ ਨੂੰ ਉਦਣ ਅਸੀਂ ਆਮਣੇ ਸਾਹਮਣੇ ਕੀਤਾ ਸੀਗਾ ਕਿ ਸਾਨੂੰ ਦੱਸੋ ਵੀ ਕਿੱਥੇ ਚੀਜ਼ ਜਿਹੜੀ ਆ ਇਹ ਲੀਗਲ ਹੈਗੀ, ਕਿੱਥੇ ਨਹੀਂ ਲੀਗਲ ਹੈਗੀ। ਤੇ ਸੀਰੀਅਸਲੀ ਤੁਹਾਨੂੰ ਦੱਸਾਂ, ਤਿੰਨੇ ਜਾਣੇ ਇੱਕ ਪੇਜ ਤੇ ਨਹੀਂ ਆ ਸਕੇਗੀ। ਦੇयर ਇਜ਼ ਅ ਗ੍ਰੇ ਏਰੀਆ, ਸਾਰੇ ਪਾਸੇ ਗ੍ਰੇ ਏਰੀਆ ਹੈਗਾ। ਸੋ ਤੁਸੀਂ ਬੀ ਕੇਅਰ, ਇਦਾਂ ਦੀ ਕੋਈ ਵੀ ਚੀਜ਼ ਲੈਂਦੇ ਆ। ਜਿਹੜੀਆਂ ਤੁਹਾਡੀਆਂ ਪੇਨ ਕਿਲਰਸ ਹੈਗੀਆਂ, ਜਿਹੜੀਆਂ ਕੋਡੀਨ ਵਾਲੀਆਂ ਪੇਨ ਕਿਲਰਸ ਆ, ਕਈ ਵਾਰੀ ਸਰਜਰੀ ਤੇ ਕਈਆਂ ਨੂੰ ਘਰਾਂ ਦੇ ਵਿੱਚ ਸਰਜਰੀ ਦਿੱਤੀ ਜਾਂਦੀ ਹੈ, ਆਕਸੀਕੋਡਿਨ ਜਾਂ 3 ਗੋਲੀਆਂ ਜਿਹੜੀਆਂ ਪੇਨ ਕਿਲਰਸ ਹੈਗੀਆਂ, ਉਹ ਹੁਣ ਡਰੱਗ ਟੈਸਟਿੰਗ ਦੇ ਵਿੱਚ ਪੋਜ਼ੀਟਿਵ ਆਉਂਦੀਆਂ ਹੈਗੀਆਂ। ਸੋ ਮੇਕ ਸ਼ੋਰ ਜੇ ਇਦਾਂ ਦੀ ਚੀਜ਼ ਤੁਸੀਂ ਕੋਈ ਵੀ ਕਰਦੇ ਹੈਗੇ ਆ ਤੇ ਆਪਣਾ ਜਿਹੜਾ ਆ ਇੱਕ ਵੋਲੰਟਰੀ ਸੈਲਫ ਟੈਸਟ ਜਿਹੜੇ ਹੈਗੇ ਆ ਉਹ ਜ਼ਰੂਰ ਕਰ ਲਿਆ ਕਰੋ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਹੁਣ ਸਖਤੀ ਹੁੰਦੀ ਜਾ ਰਹੀ ਆ। ਔਰ ਸਖਤੀ ਇੰਨੀ ਕਿਆ ਕਿ ਸੀਰੀਅਸਲੀ ਜੇ ਤੁਸੀਂ ਡਰੱਗ ਟੈਸਟਿੰਗ ਦੇ ਵਿੱਚ ਪੋਜ਼ੀਟਿਵ ਆਉਂਦੇ ਆ ਤੇ ਤੁਹਾਡੀ 6 ਮਹੀਨੇ ਤੋਂ ਸਾਲ ਜਿਹੜੀ ਲਾਈਫ ਆ ਉਹ ਬਿਲਕੁਲ ਮਤਲਬ ਕਿ ਕੁੰਡਾ ਹੋ ਜਾਂਦਾ ਆ ਤੇ ਗਾਂ ਫਿਊਚਰ ਵਾਸਤੇ ਤੁਹਾਡੇ ਰੈਕਡ ਦੇ ਉੱਤੇ ਚਲਾ ਜਾਂਦਾ ਅੱਜ ਕੱਲ੍ਹ। ਕਿਉਂਕਿ ਹੁਣ ਜਿਹੜਾ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਹੈਗਾ, ਉਹਦੇ ਵਿੱਚ ਇੱਕ ਮਾਈਨਰ ਗਲਤੀ ਵੀ ਜਿਹੜੀ ਆ ਤੁਹਾਨੂੰ ਸਾਲ ਭਰ ਦੇ ਲਈ ਬਿਲਕੁਲ ਖੱਜਲ ਖੁਆਰ ਕਰ ਸਕਦੀ ਆ ਔਰ ਤੁਹਾਡਾ ਜਿਹੜਾ ਕਰੀਅਰ ਆ ਉਹ ਬਿਲਕੁਲ ਡਾਊਨ ਕਰ ਸਕਦੀ ਆ। ਸੋ ਇਸ ਕਰਕੇ ਪਲੀਜ਼ ਇਹਨੂੰ ਆਪਣੇ ਡਾਕਟਰ ਨੂੰ ਪੁੱਛੋ, ਇਹਦੇ ਵਿੱਚ ਕੀ ਮਿਲਿਆ ਹੈਗਾ, ਉਹ ਪੋਜ਼ੀਟਿਵ ਆ ਸਕਦਾ, ਨਹੀਂ ਆ ਸਕਦਾ, ਕੀ ਮਟੀਰੀਅਲ ਹੈਗਾ, ਦੈਨ ਤੁਸੀਂ ਜਿਹੜਾ ਆ ਉਹ ਤੇ ਤੁਸੀਂ ਲੈ ਸਕਦੇ ਆ, ਨਹੀਂ ਲੈ ਸਕਦੇ। ਸੋ ਇਸ ਕਰਕੇ ਕਿ ਭਾਜੀ ਦੇ ਕਹਿਣ ਦੀ ਗੱਲ ਹੈ ਕਿ ਵਿਕਦੀ ਹੁਣ ਆਪਣੇ ਘਰਾਂ ਦੇ ਵਿੱਚ ਗੋਲੀਆਂ ਆਮ ਪਈਆਂ ਆ, ਸਾਰੇ ਜਿੱਥੇ ਸਰਜਰੀ ਦੀਆਂ ਗੋਲੀਆਂ ਮਿਲਦੀਆਂ ਇਹ ਪੇਨ ਕਿਲਰ ਮਿਲਦੇ ਆ। ਸੋ ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹ ਮਿਲਦੀ ਆ ਤੇ ਇਲੀਗਲ ਆ। ਇਹਦੇ ਵਿੱਚ ਥੋੜਾ ਜਿਹਾ ਮੈਂ ਕਲੀਅਰ ਕਰਦਾ ਜਾਵਾਂ, ਜਿਹੜਾ ਰੀਸੈਂਟ 2018 ਦਾ ਫਾਰਮ ਬਿੱਲ ਆਇਆ ਸੀ ਉਹਦੇ ਵਿੱਚ CBD ਨੂੰ ਉਹਨਾਂ ਨੇ ਲੀਗਲ ਕੀਤਾ। 2 ਤਰੀਕੇ ਦੀ ਚੀਜ਼ ਹੁੰਦੀ ਆ, ਇੱਕ THC ਹੁੰਦੀ, ਇੱਕ CBD ਆ। ਜਿਹੜੀ THC ਆ ਉਹ ਜੇ ਗੋਲੀ ਦੇ ਵਿੱਚ THC ਆ ਯਾਨੀ ਕਿ marijuana ਤੋਂ ਆਈ ਆ ਉਹ ਇਲੀਗਲ ਆ। ਜੇ ਇਹ ਕੈਨਬਸ ਹੈਂਪ ਤੋਂ ਜਿਹੜੀ ਪਲਾਂਟ ਤੋਂ ਆਈ ਆ CBD ਆ ਕੁਛ ਮਾਤਰਾ ਤੱਕ,
ਤਾਂ ਉਸ ਨੂੰ ਜਿਹੜਾ ਆ ਉਹ ਅਲਾਓ ਜਿਹੜਾ ਉਹ ਕੀਤਾ ਜਾਂਦਾ। ਪਰ ਦੇਰ ਸਟਿਲ ਅ ਕੈਚ, ਇਹਦੇ ਵਿੱਚ ਕਈ ਥਾਵਾਂ ਤੇ ਅਲਾਊਡ ਆ, ਕਈ ਥਾਵਾਂ ਤੇ ਨਹੀਂ ਆ। ਸੋ ਉਹ ਵੇਖਣਾ ਹੈ ਤੁਸੀਂ, ਜੇ CBD ਦੀ ਗੋਲੀ ਕੋਈ ਲੈ ਰਿਹਾ ਆ ਵੀ ਉਹ ਹੈਂਪ ਤੋਂ ਆ ਰਹੀ ਆ ਕਿ marijuana ਤੋਂ ਆ ਰਹੀ ਆ। ਜੇ marijuana ਤੋਂ ਆ ਤੇ ਉਹ ਇਲੀਗਲ ਆ, ਜੇ ਉਹ ਹੈਂਪ ਤੋਂ ਆ ਤੇ 0.3% ਤੋਂ ਘੱਟ ਆ ਉਹਦੇ ਵਿੱਚ, ਫਿਰ ਤੁਸੀਂ ਜਿਹੜਾ ਉਹਦਾ ਸੇਵਨ ਜਿਹੜਾ ਉਹ ਕਰ ਸਕਦੇ ਆ। ਪਰ ਇਹ ਵੀ ਰਾਜਨਾਮੀ ਸਿੰਘ ਜੀ ਦੇਖੋ ਵੀ ਤੁਸੀਂ ਕੋਈ ਜਿਹੜਾ ਕੋਈ ਦਰਦ ਆ ਜਾਂ ਕੁਝ ਇਸ ਕਰਕੇ ਲੈ ਰਹੇ ਜਾਂ ਸ਼ੌਂਕ ਲਈ ਲੈ ਰਹੇ ਆ? ਨਹੀਂ, ਬਹੁਤ ਸਾਰੇ ਥਾਵਾਂ 'ਚ ਉੱਦਾਂ ਜਿਹੜਾ ਹਰਜੋਤ ਸਿੰਘ ਜੀ CBD ਦਵਾਈਆਂ ਦੇ ਵਿੱਚ ਉਹਦੇ ਤੌਰ ਦੇ ਉੱਤੇ ਅਲਟਰਨੇਟ ਮੈਡੀਸਨ ਦੇ ਉੱਤੇ ਬੜਾ ਇਹਦਾ ਇੱਕ ਵੱਖਰਾ ਇੱਕ ਕਹਿ ਸਕਦੇ ਹਾਂ ਵੀ ਇਹਦਾ ਆਪਣਾ ਐਟਮੋਸਫੇਅਰ, ਆਪਣੀ ਮਾਰਕੀਟ ਜਿਹੜੀ ਇਸ ਟਾਈਮ ਬਣੀ ਪਈ ਹੈ। ਥੈਂਕ ਯੂ ਕਾਲ ਦੇ ਲਈ, ਮਿਹਰਬਾਨੀ। ਆਪਣੇ ਅਗਲੇ ਕਾਲਰ ਨੇ ਜੁੜੇ ਹੋਏ ਅਭੀ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਟੀਮ ਤੇ ਸਾਰੇ ਸੁਣਨ ਸਾਥੀਆਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇੱਕ ਭਾਜੀ ਹੁਣੇ ਨਿਊਜ਼ ਦੱਸੀ ਸੀਗੀ, ਉਹ ਕਿਸੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਕੈਂਸਰ 'ਚ, ਸੁਣ ਕੇ ਬੁਰਾ ਲੱਗਿਆ। ਮਤਲਬ ਕਾਫੀ ਮਾੜੀ ਖਬਰ ਸੁਣਨ 'ਚ ਮਿਲੀ ਪ੍ਰੋਗਰਾਮ ਸ਼ੁਰੂਆਤ 'ਚ ਹੀ। ਤੇ ਜਦੋਂ ਅਸੀਂ ਗੱਲਬਾਤ ਕਰਦੇ ਸੀ ਸੇਫਟੀ ਦੇ ਬਾਰੇ ਹੀ ਗੱਲਬਾਤ ਕਰ ਰਹੇ ਸੀਗੇ, ਕਿਉਂਕਿ ਅੱਜ ਕੱਲ੍ਹ ਸਨੋ ਦਾ ਵੈਦਰ ਚੱਲਦਾ, ਕਈ ਪਾਸੇ ਮੀਂਹ ਦਾ ਫਲੱਡ ਦਾ ਚੱਲਦਾ। ਜਿਹੜਾ ਸਨੋ ਦਾ ਜਿਹੜਾ ਵੈਦਰ ਹੁੰਦਾ ਨਾ, ਕਈ ਵਾਰ ਜਿਹੜਾ ਸਪੈਸ਼ਲੀ ਸਨੋ ਦਾ ਹੁੰਦਾ, ਉਹ ਤੇ ਤੁਸੀਂ ਈਵਨ ਮੈਂ ਵੀ ਬਹੁਤ ਚਲਾਇਆ ਸਨੋ ਦੇ ਵਿੱਚ ਟਰੱਕ, ਪਰ ਮੇਰਾ ਆਪਣਾ ਐਕਸਪੀਰੀਅੰਸ ਇਹ ਪਰਸਨਲ ਕਹਿੰਦਾ ਵੀ ਤੁਹਾਡਾ ਜਿਹੜਾ ਸਨੋ ਦੇ ਉੱਪਰ ਕੰਟਰੋਲ ਨਹੀਂ ਹੈਗਾ ਕਿਸੇ ਤਰ੍ਹਾਂ ਦਾ। ਵੀ ਜਿਹੜਾ ਸਨੋ ਆ ਨਾ, ਜਿਹੜੇ ਅਸੀਂ ਚਲਾਉਂਦੇ ਆ ਟਰੱਕ, ਇਹਦੇ ਉੱਪਰ 2-3 ਸਿਚੁਏਸ਼ਨ ਆਉਂਦੀਆਂ। ਕਿ ਤਾਂ ਜਿਹੜੇ ਤੁਸੀਂ ਟਾਇਰ ਤੁਹਾਡੇ ਚੱਲਦੇ ਆ ਤੇ ਪਾਣੀ ਉੱਡਦਾ ਆ ਥੋੜਾ, ਉਹ ਸੇਫ ਹੋ ਜਾਂਦਾ। ਕਈ ਵਾਰ ਜਿਹੜੀ ਉਹ ਹੁੰਦੀ ਆ ਸਨੋ, ਜਿਹੜੀ ਪ੍ਰੈਸ ਹੋ ਜਾਂਦੀ ਆ। ਕਈ ਵਾਰ ਜਿਹੜੀ ਸਨੋ ਹੁੰਦੀ ਆ ਥੋੜੀ ਉਹ ਸਲੱਸ਼ੀ ਜਿਹਾ ਹੁੰਦਾ ਆ, ਉਹ ਡਿਪੈਂਡ ਕਰਦਾ ਅਲੱਗ-ਅਲੱਗ ਸਿਚੁਏਸ਼ਨ ਤੇ। ਕਈ ਵਾਰ ਅਸੀਂ ਕੀ ਕਰਦੇ ਹਾਂ ਵੀ ਸਾਨੂੰ ਆਪਣੇ ਨਾ ਮੌਕੇ ਦੀ ਜਿਹੜੀ ਕਰੰਟ ਸਿਚੁਏਸ਼ਨ ਹੁੰਦੀ ਉਹਦੇ ਹਿਸਾਬ ਦੇ ਨਾਲ ਦੇਖਣਾ ਪੈਂਦਾ ਵੀ ਇਹ ਸਾਨੂੰ ਟਰੱਕ ਕਿੰਨੀ ਕੁ ਸਪੀਡ ਦੇ ਨਾਲ ਚਲਾਉਣ ਦੀ ਲੋੜ ਹੈਗੀ। ਕਈ ਬੰਦੇ ਤੇਜ਼ ਚਲਾਉਂਦੇ ਆ ਤਾਂ ਅਸੀਂ ਦੇਖੀ ਉਹਨਾਂ ਦੇ ਪਿੱਛੇ ਲੱਗ ਜਾਂਦੇ ਆ, ਪਰ ਕੁਛ ਚਿਰ ਬਾਅਦ ਦੇਖਦੇ ਹੁੰਦੇ ਅੱਗੇ ਜਾ ਕੇ ਦੇਖੋਗੇ ਤੇ ਉਹ ਟਰੱਕ ਸੱਜੇ ਖੱਬੇ ਡਿੱਗਿਆ ਹੁੰਦਾ। ਜਦੋਂ ਵੀ ਟਰੱਕ ਹੁੰਦਾ ਸਨੋ ਦੇ ਵਿੱਚ ਤੁਸੀਂ ਤੇਜ਼ ਤਾਂ ਚਲਾ ਲੈਂਦੇ ਆ, ਪਰ ਪ੍ਰੋਬਲਮ ਭਾਵੇਂ ਤੁਸੀਂ 70 ਤੇ ਵੀ ਲਾ ਜਾਓ ਤਾਂ ਚੱਲ ਜਾਂਦਾ ਟਰੱਕ, ਕੋਈ ਵੱਡੀ ਗੱਲ ਨਹੀਂ। ਪਰ ਪ੍ਰੋਬਲਮ ਉਸ ਵੇਲੇ ਆਉਣੀ ਆ ਜਦੋਂ ਤੁਸੀਂ ਟਰੱਕ ਨੂੰ ਰੋਕਣਾ। ਜਦੋਂ ਤੁਸੀਂ ਟਰੱਕ ਦੀਆਂ ਬ੍ਰੇਕਸ ਅਪਲਾਈ ਕਰਦੇ ਆ ਤੇ ਉਸ ਵੇਲੇ ਟਰੱਕ ਦੀ ਫ੍ਰਿਕਸ਼ਨ ਹੁੰਦੀ ਹੈ ਨਾ ਕੰਪਲੀਟਲੀ, ਉਹ ਮਤਲਬ 0 ਇੱਕ ਤਰ੍ਹਾਂ ਕਹੀ ਹੁੰਦੀ ਹੈ। ਉਹ ਟਰੱਕ ਫਿਰ ਚਾਹੇ ਲੋਡਡ ਆ ਚਾਹੇ ਅਨਲੋਡਡ ਆ, ਈਵਨ ਟਾਇਰ ਵੀ ਹਾਈ ਕੁਆਲਿਟੀ ਦੇ ਪਾ ਕੇ ਰੱਖੀ ਦੇ ਆ, ਪਰ ਤੁਹਾਡਾ ਕੰਟਰੋਲ ਨਹੀਂ ਰਹਿੰਦਾ। ਫਿਰ ਉਹ ਅਲਟੀਮੇਟਲੀ ਜਿਹੜਾ ਹੈਪਨ ਹੋਣ ਦੇ ਚਾਂਸ ਬਣ ਜਾਂਦੇ। ਤੁਹਾਨੂੰ ਲੱਗ ਜਾਂਦਾ, ਬੰਦੇ ਨੂੰ ਖੁਦ ਨੂੰ ਪਤਾ ਹੁੰਦਾ ਵੀ ਸਨੋ ਕਿੰਨੀ ਕੁ ਪਈ ਆ ਕਿੱਦਾਂ। ਜੇ ਤੁਹਾਨੂੰ ਲੱਗਦਾ ਬੈਡ ਵੈਦਰ ਹੈਗਾ ਜਾਂ ਆਉਣ ਵਾਲਾ ਰਸਤਾ ਉੱਚਾ ਨੀਵਾਂ ਆ, ਤਾਂ ਬੈਟਰ ਹੈ ਕਿ ਤੁਸੀਂ ਉਹਨੂੰ ਰੋਡ ਤੋਂ ਉੱਪਰ ਉਹਨੂੰ ਐਗਜ਼ਿਟ ਕਰਕੇ ਪ੍ਰੋਪਰ ਸੇਫ ਜਗ੍ਹਾ ਤੇ ਜਾ ਕੇ ਰੁਕ ਜਾਓ। ਤੁਹਾਡੇ ਭਲਾਈ ਆ, ਨਹੀਂ ਤਾਂ ਅਦਰਵਾਈਜ਼ ਫਿਰ ਹੈਪਨ ਹੋਣ ਦੇ ਚਾਂਸ ਪੂਰੇ ਬਣ ਜਾਂਦੇ। ਫੋਲੋ ਨਾ ਕਰੋ ਕਿਸੇ ਨੂੰ ਵੀ, ਕੋਈ ਚਾਹੇ ਤੁਹਾਡੇ ਲਾਗੇ ਕੋਈ ਤੇਜ਼ ਜਾਵੇ ਫਲੈਸ਼ਰ ਲਾ ਕੇ, ਤੁਸੀਂ ਦੇਖਣਾ ਵੀ ਤੁਹਾਡੀ ਸੇਫਟੀ ਕਿੰਨੀ ਆ। ਜੇ ਤੁਹਾਨੂੰ ਲੱਗਦਾ ਵੀ ਬੈਡ ਵੈਦਰ ਆ, ਬੈਡ ਰੋਡ ਆ, ਹੌਲੀ ਕਰਕੇ ਫਲੈਸ਼ਰ ਲਾ ਕੇ ਤੁਰੇ ਰਹੋ, ਜਿਹਨੂੰ ਲੋੜ ਆ ਸਾਈਡ ਤੇ ਨਿਕਲੀ ਜਾਵੇ ਜੀ। ਹੁਣ ਰਾਜਕਰਨ ਇੱਥੇ ਇਸ਼ੂ ਪਤਾ ਕੀ ਆ ਜਾਂਦਾ ਹੈ, ਜਦੋਂ ਤੁਸੀਂ ਰੋਡ ਤੇ ਹੁੰਦੇ ਆ। ਹੁਣ ਮੈਂ ਵੀ ਸਨੋ ਦੇ ਵਿੱਚ ਡਰਾਈਵ ਕੀਤੀ, ਪਰ ਇੰਨੀ ਜ਼ਿਆਦਾ ਨਹੀਂ ਕੀਤੀ। ਪਰ ਸਨੋ ਦੇ ਉੱਤੇ ਜਿੱਦਾਂ ਭਾਜੀ ਉਹਨਾਂ ਨੇ ਕਿਹਾ ਕਿ ਸਨੋ ਦੇ ਉੱਤੇ ਤੁਹਾਡਾ ਕੋਈ ਕੰਟਰੋਲ ਨਹੀਂ, ਜਿੰਨਾ ਮਰਜ਼ੀ ਐਕਸਪੀਰੀਅੰਸ ਡਰਾਈਵਰ ਹੋਵੇ, ਠੀਕ ਹੈ ਨਾ। ਜਦੋਂ ਟਰੱਕ ਤੁਹਾਡਾ ਤਿਲਕ ਹੀ ਗਿਆ, ਜਦੋਂ ਟਰੱਕ ਤੁਹਾਡਾ ਸਾਈਡਵੇਜ਼ ਹੀ ਤੁਰ ਪਿਆ, ਤੁਸੀਂ ਕੀ ਕੰਟਰੋਲ ਕਰ ਲਓਗੇ? ਕੁਝ ਨਹੀਂ ਹੈਗਾ। ਹਾਂ ਠੀਕ ਆ, ਉਹ ਜਿਹੜੀਆਂ ਇਹ ਪ੍ਰੀਵੈਂਟਿਵ ਹੁੰਦੀਆਂ, ਜਿਹੜੇ ਸਨੋ ਦੇ ਐਕਸਪੀਰੀਅੰਸ ਵਾਲੇ ਹੁੰਦੇ ਉਹਨਾਂ ਦੇ ਪ੍ਰੀਵੈਂਟਿਵ ਹੁੰਦੇ ਆ। ਔਰ ਇਹ ਚੀਜ਼ ਜਿਹੜੀ ਆ, ਇੱਕ ਗੱਲ ਕਹੀ ਆ ਕਿ ਫੋਲੋ ਨਹੀਂ ਕਰਨਾ, ਬਿਲਕੁਲ ਸਹੀ ਗੱਲ ਆ। ਕਿਉਂਕਿ ਕਈ ਜਿਹੜੇ ਡਰਾਈਵਰਸ ਆ ਨਾ, ਜਿੱਦਾਂ ਹੁਣ ਕੈਨੇਡਾ ਵਾਲੇ ਡਰਾਈਵਰ ਆ, ਕਈ ਕੈਨੇਡਾ ਦੇ ਰਸ਼ੀਅਨ ਡਰਾਈਵਰਸ ਆ, ਜਾਂ ਆਪਣੇ ਪੰਜਾਬੀ ਵੀ ਹੈਗੇ ਆ, ਉਹ ਕੈਨੇਡਾ ਦੇ ਵਿੱਚ ਬਹੁਤ ਐਕਸਪਰਟ ਹੁੰਦੇ ਆ ਸਨੋ ਦੇ ਵਿੱਚ ਚਲਾਉਣ ਦੇ। ਬੜੇ ਉਹਨਾਂ ਨੂੰ ਤਰੀਕੇ ਹੁੰਦੇ, ਜਾਂ ਉਹਨਾਂ ਦੇ ਟਾਇਰ ਉੱਦਾਂ ਦੇ ਹੁੰਦੇ ਆ, ਜਾਂ ਕੁਛ ਨਾ ਕੁਛ ਉਹਨਾਂ ਨੇ ਉਹਦੇ ਕੋਲ ਹੁੰਦਾ। ਤੇ ਉਹ ਤੁਹਾਡੇ ਲਾਗੇ ਉਹ ਟਰੱਕ ਜਿਹੜਾ ਆ ਜ਼ੂਮ ਕਰਕੇ ਲੰਘਦਾ 45-50 ਦੀ ਸਪੀਡ ਤੇ, ਤੁਸੀਂ 20 ਤੇ ਜਾਂਦੇ ਹੁੰਦੇ। ਤੁਸੀਂ ਇਹ ਸੋਚਦੇ ਵੀ ਮਤਲਬ ਕਿ ਯਾਰ ਇਹ ਇੰਨੀ ਜ਼ਿਆਦਾ ਮੈਂ ਕਿਉਂ ਨਹੀਂ ਜਾ ਸਕਦਾ। ਉਹਦਾ ਐਕਸਪੀਰੀਅੰਸ ਹੋ ਸਕਦਾ, ਉਹ ਬੰਦਾ ਡਿਫਰੈਂਟ ਆ, ਠੀਕ ਹੈ ਨਾ। ਜਿਹੜੇ ਟਰੱਕ ਕੈਨੇਡਾ ਤੋਂ ਆਉਂਦੇ ਆ ਉਹਨਾਂ ਨੂੰ ਐਕਸਪੀਰੀਅੰਸ ਜ਼ਿਆਦਾ ਹੁੰਦਾ ਸਨੋ ਦੇ ਵਿੱਚ। ਸਾਡੇ ਜਿਹੜੇ ਇੱਧਰਲੇ ਟਰੱਕ ਹੈਗੇ, ਖਾਸ ਕਰਕੇ ਜਿਹੜੇ ਕੈਲੀਫੋਰਨੀਆ ਟਰੱਕ ਹੈਗੇ ਆ, ਇਹਨਾਂ ਨੂੰ ਬਹੁਤ ਘੱਟ ਐਕਸਪੀਰੀਅੰਸ ਹੁੰਦਾ। ਜਿਹੜੇ ਸਾਊਥ ਚੱਲਦੇ ਆ ਉਹਨੂੰ ਬਹੁਤ ਘੱਟ ਐਕਸਪੀਰੀਅੰਸ ਹੁੰਦਾ। ਸੋ ਮੇਕ ਸ਼ੋਰ ਕਰੋ ਕਿ ਤੁਸੀਂ ਆਪਣਾ ਜਿਹੜਾ ਆ ਉਹ ਹਰ ਇੱਕ ਚੀਜ਼ ਜਿਹੜੀ ਆ ਉਹਨੂੰ ਧਿਆਨ ਨਾਲ ਰੱਖੋ ਵੀ ਤੁਸੀਂ ਕਿੱਧਰ ਚੱਲਣਾ ਹੈਗਾ, ਕੀ ਕਰਨਾ ਹੈਗਾ। ਅਸੀਂ ਜਿੱਦਾਂ ਸਾਡੀ ਕੰਪਨੀ ਦਾ ਇੱਕੋ ਹੀ ਸੀਗਾ, ਅਸੀਂ ਕਦੀ ਵੀ 40 ਤੋਂ ਉੱਤੇ ਗਏ ਹੀ ਨਹੀਂ, ਠੀਕ ਹੈ ਨਾ। 40 ਤੋਂ ਥੱਲੇ ਆ, ਜੇ ਸਿਆਲ ਆ ਗਏ ਤਾਂ 10 ਤੇ ਚਲੇ ਗਏ, ਨਹੀਂ ਤਾਂ ਗਰਮੀਆਂ 'ਚ 40 ਤੇ। ਸੋ ਇੱਕੋ ਹੀ ਟੀਚਾ ਰੱਖਿਆ ਸੀ ਵੀ ਇਹੋ ਹੀ ਕਵਰੇਜ ਦੇਣੀ ਆ, ਆਪਾਂ ਉੱਪਰ ਜਾਣਾ ਨਹੀਂ, 80 ਤੇ ਜਾਣਾ ਹੀ। ਜੀ ਥੈਂਕ ਯੂ ਅਭੀ ਜੀ। ਹੈਲੋ, ਹਾਂਜੀ ਭਾਜੀ 2 ਗੱਲਾਂ ਹੋਰ ਹੈਗੀਆਂ, ਕਰ ਲਾਂ ਦੋ ਜਿਹੜਾ ਫਿਰ ਕਰ ਲੈਂਦਾ ਫੋਨ। ਜਿੱਦਾਂ ਸਨੋ ਦੀ ਹੁਣ ਗੱਲ ਕਰਦੇ ਸੀ ਨਾ, ਮੈਂ ਤਾਂ ਮੇਰਾ ਮਤਲਬ ਮੈਂ ਟੀਮ ਤੇ ਵੀ ਚਲਾਇਆ ਸੀ ਟਰੱਕ। ਮੇਰੇ ਨਾਲ ਮੁੰਡਾ ਸੀਗਾ, ਉਹ ਵੀ ਚੰਗਾ ਮਤਲਬ ਕਾਫੀ ਪਲੇਅਰ ਆ ਡਰਾਈਵਿੰਗ ਦਾ। ਤੇ ਉਹ ਅਸੀਂ ਜਾਣਦੇ ਸੀ ਵਾਇਓਮਿੰਗ ਸਟੇਟ ਦੇ ਵਿੱਚ ਜਾਂਦੇ ਵੀ, ਲਾਰਾਮੀ ਸ਼ਹਿਰ ਕਾਫੀ ਮਸ਼ਹੂਰ ਆ, ਸ਼ਾਈਨ ਤੋਂ ਪਹਿਲਾਂ ਪੈਂਦਾ। ਤੇ ਮੈਂ ਸੁੱਤਾ ਪਿਆ ਸੀਗਾ, ਤੇ ਜਦੋਂ ਮੈਂ ਸੁੱਤਾ ਤਾਂ ਮੈਨੂੰ ਪਿੱਛੇ ਸੁੱਤੇ ਪਏ ਨੂੰ ਪਤਾ ਲੱਗ ਗਿਆ ਵੀ ਟਰੱਕ ਸਕਿੱਡ ਹੋਇਆ ਹੈਗਾ। ਤੇ ਮੈਂ ਉੱਠ ਕੇ ਮੁੰਡੇ ਨੂੰ ਕਿਹਾ, ਮੈਂ ਕਿਹਾ ਕਿੱਦਾਂ ਬੱਸ ਸਨੋ ਪੈਂਦੀ? ਕਹਿੰਦਾ ਸਨੋ ਪੈਂਦੀ। ਮੈਂ ਜਦੋਂ ਬਾਹਰ ਦੇਖਿਆ, ਮੈਂ ਕਿਹਾ ਟਰੱਕ ਸਕਿੱਡ ਹੋਣ ਡਿਆ। ਹਾਲਾਂਕਿ ਉਹਨੂੰ ਵੀ ਇੰਨਾ ਪਤਾ ਲੱਗਾ ਸਕਿੱਡ ਹੋਇਆ। ਮੈਂ ਕਿਹਾ ਵੀ ਟਰੱਕ ਸਕਿੱਡ ਕਰਨ ਲੱਗ ਪਿਆ ਆ।
ਵੀ ਤੂੰ ਇਹਨੂੰ ਹੌਲੀ ਕਰ ਲਾ। ਉਹ ਜਦੋਂ ਹੁੰਦਾ ਨਾ ਵੀ ਹਰ ਇੱਕ ਬੰਦੇ ਨੂੰ ਆਪਣਾ ਹੁੰਦਾ ਵੀ ਤੂੰ ਮੈਨੂੰ ਐਕਸਪੀਰੀਅੰਸ ਜ਼ਿਆਦਾ ਆ, ਮੁੰਡਾ ਚੰਗਾ ਉਦਾਂ ਸੀਗਾ, ਸੁਭਾਅ ਦਾ ਚੰਗਾ ਸੀਗਾ, ਕਹਿੰਦਾ ਵੀ ਤੂੰ ਮੈਨੂੰ ਇਦਾਂ ਕਿਉਂ ਕਹਿਣ ਡਿਆ ਵੀ ਤੂੰ ਮੈਨੂੰ ਡਰਾਈਵ ਨਹੀਂ ਕਰਨੀ ਆਉਂਦੀ, ਕੀ ਬੰਦਾ ਇਦਾਂ ਅੱਗੋਂ ਆ ਜਾਂਦੇ ਨਾ। ਤੇ ਮੈਂ ਕਿਹਾ ਵੀ ਦੇਖ ਮੈਂ ਤੈਨੂੰ ਇਸ ਕਰਕੇ ਨਹੀਂ ਕਹਿੰਦਾ ਤੈਨੂੰ ਡਰਾਈਵਿੰਗ ਤਾਂ ਤੈਨੂੰ ਪੂਰੀ ਆਉਂਦੀ, ਪਰ ਟਰੱਕ ਸਕਿੱਡ ਹੋਇਆ, ਤੂੰ ਇਹ ਬੈਟਰ ਹੈ ਕਿ ਤੂੰ ਇਹਨੂੰ ਹੌਲੀ ਕਰ ਲਾ, ਸੇਫ ਕਰਕੇ ਦੇਖ ਲਾ, ਪਿੱਛੇ ਵੀ ਦੇਖ। ਮੈਂ ਕਿਹਾ ਟ੍ਰੈਫਿਕ ਕਿੱਦਾਂ ਆਉਂਦੀ, ਜਦੋਂ ਉਹਨੇ ਸ਼ੀਸ਼ੇ ਪਿੱਛੇ ਦੀ ਪਿਛਲੇ ਪਾਸੇ ਦੇਖਿਆ ਨਾ ਬੈਕ ਤੇ, ਉਹ ਪਿੱਛੇ ਇੱਕ ਡਰਾਈਵਰ ਹੋਰ ਆਉਂਦਾ ਸੀ, ਉਹਨੇ ਬ੍ਰੇਕ ਤੇ ਮਾਰ ਲਈ, ਜਿੱਦਾਂ ਸਲਿੱਪ ਕੀਤਾ ਹੋਊਗਾ, ਤੇ ਟਰੱਕ ਤੁਸੀਂ ਹਿਸਾਬ ਲਾ ਲਓ ਵੀ ਉਹਦਾ ਪੂਰੇ ਰੋਡ ਤੇ ਫਲੈਟ ਵਾਲੇ ਪੂਰਾ ਰਾਹ ਘੇਰ ਲਿਆ ਉਹਨੇ। ਉਹ ਡਰ ਗਿਆ, ਫਿਰ ਉਹਦਾ ਰੰਗ ਲਾਲ ਹੋ ਗਿਆ। ਉਸੇ ਵੇਲੇ ਉਹਨੇ ਫਲੈਸ਼ਰ ਲਾ ਕੇ ਹੌਲੀ ਕਰਕੇ ਆਲਮੋਸਟ ਅਸੀਂ ਉਦੋਂ ਉਸ ਵੇਲੇ ਹੀ 3 ਦਿਨ ਸਟਕ ਰਹੇ ਸੀ ਉੱਥੇ ਦੇ, ਜਿੱਦਾਂ ਉਹਨੂੰ ਦੱਸਿਆ ਵੀ ਮਤਲਬ ਕਹਿਣ ਦਾ ਮਤਲਬ ਭਾਜੀ ਰਮਨ ਹੋਣੀ ਔਰ ਐਕਸਪਲੇਨ ਕਰ ਗਏ, ਉਹ ਗੱਲ ਕਰਨ ਦੀ ਲੋੜ ਨਹੀਂ। ਦੂਜੇ ਨੰਬਰ ਤੇ ਆ ਮੁੰਡੇ ਕੰਮ ਤਾਂ ਬਹੁਤ ਕਰਦੇ ਆ, ਪਰ ਨਾਲ ਇਹ ਵੀ ਮੈਂ ਚਾਹੁੰਦਾ ਚਲੋ ਕਿਸੇ ਨੇ ਦੇਖੋ ਕਿਸੇ ਸਾਡੀ ਕੋਸ਼ਿਸ਼ ਤਾਂ ਹੁੰਦੀ ਵੀ ਆਪਣਾ ਜੈਨੂਨ ਚਲੋ ਸਹੀ ਤਰੀਕੇ ਨਾਲ, ਠੀਕ ਨਾ। ਜੇ ਤੁਸੀਂ ਜੈਨੂਨ ਨਹੀਂ ਚੱਲਦੇ, ਤੁਸੀਂ ਲੋੜ ਤੋਂ ਜ਼ਿਆਦਾ ਆਪਣੇ ਸਰੀਰ ਨੂੰ ਤੋੜਦੇ ਆ, ਭੰਨਦੇ ਆ, ਪਰ ਇਹ ਗੱਲ ਹੈਗੀ ਆ ਵੀ ਤੁਸੀਂ ਆਪਣਾ ਨਾ ਸਰੀਰ ਦੇ ਜਿਹੜੇ ਬਾਡੀ ਟੈਸਟ ਹੁੰਦੇ ਜਾਂ ਡਾਕਟਰੀ ਟੈਸਟ, ਜਾਂ ਤੁਹਾਡਾ ਬਲੱਡ ਟੈਸਟ ਹੋ ਗਿਆ, ਤੁਹਾਡਾ ਕੋਲੈਸਟਰੋਲ ਲੈਵਲ ਕੀ ਆ, ਤੁਹਾਡੇ ਟ੍ਰਾਈਗਲਿਸਰਾਈਡਸ ਵਗੈਰਾ, ਇਹਦੀ ਰਿਪੋਰਟਿੰਗ ਵੀ ਨਾਲ ਰੱਖੋ। ਕਈ ਬੰਦੇ ਵੱਲੋਂ ਈਵਨ ਮੁੰਡਾ ਮਿੱਤਰ ਹੀ ਸੀਗਾ, ਇੱਥੇ ਐਕਸਪਾਇਰ ਹੋ ਗਿਆ ਸੀਗਾ, ਸੈਕਰਾਮੈਂਟੋ ਏਰੀਆ ਸੀਗਾ। ਉਹ ਜਾਂ ਤੁਹਾਡੇ ਅਗਰ ਤੁਹਾਨੂੰ ਪਤਾ ਤੁਹਾਡੀ ਹੈਲਥ ਕਿਸ ਲੈਵਲ ਤੇ ਚੱਲਦੀ ਹੈ, ਤੁਸੀਂ ਉਸ ਹਿਸਾਬ ਨਾਲ ਆਪਣੇ ਸਰੀਰ ਤੋਂ ਕੰਮ ਲਓ, ਨਾ ਕਿ ਤੁਸੀਂ ਕੰਮ ਹੀ ਕਰੀ ਜਾਓ ਮੁੜ ਕੇ ਤਾਂ ਤੁਹਾਡੀ ਸਿਹਤ ਜ਼ਿਆਦਾ ਹੀ ਨਹੀਂ ਖਰਾਬ ਹੋ ਜਾਏ, ਤੁਹਾਨੂੰ ਮੁੜ ਕੇ ਤੁਸੀਂ ਚੈੱਕ ਹੀ ਨਹੀਂ ਕਰਾਉਣੇ, ਤੁਹਾਨੂੰ ਕੀ ਪਤਾ ਤੁਹਾਨੂੰ ਕੀ ਹੋਇਆ ਕਿੱਦਾਂ ਨਹੀਂ। ਰੋਡ ਦੇ ਉੱਪਰ ਤੁਸੀਂ ਘਰੋਂ ਬਾਹਰ ਹੁੰਦੇ ਆ, ਤੁਹਾਡੇ ਕੋਲ ਕਈ ਵਾਰ ਐਮਰਜੈਂਸੀ ਸਹੂਲਤ ਨਹੀਂ ਮਿਲਦੀ ਮੌਕੇ ਦੇ ਟਾਈਮ ਤੇ, ਤਾਂ ਬੈਟਰ ਹੈ ਕਿ ਤੁਸੀਂ ਆਪਣਾ ਹੈਲਥ ਨੂੰ ਨਾਲ ਟਰੈਕ ਕਰੋ ਤਾਂ ਕਿ ਤੁਹਾਡੀ ਹੈਲਥ ਜਿਹੜੀ ਆ ਉਹ ਸਹੀ ਰਵੇ। ਤਾਂ ਬਸ ਇਹੀ ਭਾਜੀ ਮੈਂ ਕਹਿਣਾ ਸੀਗਾ ਵੀ ਤੰਦਰੁਸਤ ਰਹੋ ਸਾਰੇ, ਸੇਫ ਚਲੋ ਸਾਰੇ। ਥੈਂਕ ਯੂ ਜੀ, ਓਕੇ ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਅਗਲੇ ਕਾਲਰ ਨੇ ਅਮਰਜੀਤ ਬੈਂਸ ਜੀ। ਸਤਿ ਸ਼੍ਰੀ ਅਕਾਲ ਜੀ। ਤਿੰਨਾਂ ਭਰਾਵਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲੇ ਹਫ਼ਤੇ ਭਾਈ ਜੀ ਇੱਕ ਨੰਬਰ ਦਿੱਤਾ ਸੀਗਾ ਟਰੱਕ ਪਾਰਕਿੰਗ ਨਾ, ਅਜੇ ਤੁਸੀਂ ਕਿਹਾ ਸੀ ਮੇਰੇ ਖਿਆਲ 400 ਦੇ ਨਾ ਪਿੱਛੇ ਵੀ 17 ਟਰੱਕ ਪਾਰਕਿੰਗ ਆ ਨਾ, ਏਦਾਂ ਕੁਛ ਨੰਬਰ ਦਿੱਤਾ ਸੀਗਾ ਨਾ। ਇਹਦੇ ਆਪਾਂ ਜਦੋਂ ਕੋਈ ਨੰਬਰ ਦੇਖਦੇ ਆਪਾਂ ਨੂੰ ਐਨਾਲਾਈਜ਼ ਕਰਨਾ ਚਾਹੀਦਾ। ਜਿੱਦਾਂ ਮੈਂ ਇਹ ਨਹੀਂ ਕਹਿੰਦਾ ਪ੍ਰੋਬਲਮ ਹੈ ਨਹੀਂ ਜੀ, ਪਰ ਐਡੀ ਵੱਡੀ ਪ੍ਰੋਬਲਮ ਨਹੀਂ ਜਿੱਦਾਂ ਆਪਾਂ ਨੰਬਰ ਆਪਾਂ ਸੁਣਿਆ ਸੀਗਾ ਨਾ, ਕਰਕੇ ਨਾ ਸਾਰੇ ਟਰੱਕ ਸੇਮ ਟਾਈਮ ਨਹੀਂ ਆਉਂਦੇ। ਜਿੱਦਾਂ ਟਰੱਕ ਪਾਰਕਿੰਗ ਲਾਟ ਤੇ ਨਾ ਕੋਈ ਚੱਲ ਜਾਂਦਾ ਕੋਈ ਆ ਜਾਂਦਾ ਨਾ, ਨਾਲੇ ਕਿੰਨੇ ਟਰੱਕ ਔਨ ਦਾ ਰੋਡ ਹੁੰਦੇ ਆ ਨਾ, ਕੋਈ ਡਿਲੀਵਰ ਕਰਦਾ ਕੋਈ ਪਾਸ ਕਰਦਾ, ਨਾਲੇ ਟਰੱਕ ਸਟਾਪਾਂ ਤੇ ਕਿੰਨੇ ਟਰੱਕ ਪਾਰਕ ਕੀਤੇ ਹੁੰਦੇ ਆ, ਕਿੰਨੇ ਲੋਕ ਨਾ ਆਉਂਦੇ ਜਿੱਦਾਂ ਘਰਾਂ ਦੇ ਮੂਹਰੇ ਵੀ ਟਰੱਕ ਪਾਰਕ ਕਰਦੇ ਆ ਘਰਾਂ ਤੇ ਨਾ, ਹਾਂ ਹੈਗਾ ਦੇਖੋ। ਸੋ ਪ੍ਰੋਬਲਮ ਹੈਗੀ ਆ। ਮੈਂ ਤੁਹਾਨੂੰ ਇੱਦਾਂ ਨਹੀਂ ਕਹਿੰਦਾ ਵੀ ਤੁਸੀਂ ਗਲਤ ਆ, ਪਰ ਜਿੱਦਾਂ ਨੰਬਰ ਸੀਗਾ 400 ਦੇ ਪਿੱਛੇ ਵੀ 17 ਟਰੱਕ ਪਾਰਕਿੰਗ ਆ ਨਾ, ਆਪਾਂ ਪੂਰਾ ਏਦਾਂ ਸਮਝ ਨਹੀਂ ਸਕਦੇ ਇੰਨੀ ਵੱਡੀ ਪ੍ਰੋਬਲਮ ਹੈ, ਪਰ ਹੈਗੀ ਪ੍ਰੋਬਲਮ ਹੈ। ਪਾਰਕਿੰਗ ਨਾਲ ਹੋਰ ਚਾਹੀਦੀਆਂ ਨਾ ਟਰੱਕ ਪਾਰਕਿੰਗ ਲਈ, ਪਰ ਜਦੋਂ ਆਪਾਂ ਇਹ ਵੀ ਦੇਖਣਾ ਚਾਹੀਦਾ ਵੀ ਹੋਰ ਥਾਂ ਤੇ ਕਿਤੇ ਟਰੱਕ ਹੁੰਦੇ ਆ ਉਸ ਟਾਈਮ ਜਦੋਂ ਉਹਨਾਂ ਟਰੱਕ ਪਾਰਕਿੰਗ ਤੇ ਟਰੱਕ ਖੜੇ ਹੁੰਦੇ ਆ। ਧੰਨਵਾਦ ਨਾ ਭਰਾਵਾਂਗੇ। ਬਿਲਕੁਲ ਅਮਰਜੀਤ ਸਿੰਘ ਜੀ, ਤੁਸੀਂ ਜੁੱਬਾ ਸਿਟੀ ਰਹਿੰਦੇ ਆ। ਜੁੱਬਾ ਸਿਟੀ ਨੇ ਪਿੱਛੇ ਜਿਹੇ ਲਾ ਪਾਸ ਕਰਤਾ ਵੀ ਸ਼ਹਿਰ ਤੋਂ ਬਾਹਰ ਟਰੱਕ ਕੱਢੋ, ਹਨਾ। ਸੋ ਇਦਾਂ ਸੇਮ ਜਿਹੜੇ ਆ ਲਾ ਉਹ ਬਾਕੀ ਸ਼ਹਿਰ ਫੋਲੋ ਕਰ ਰਹੇ ਆ। ਸੋ ਪਾਰਕਿੰਗ ਤਾਂ ਹੈ ਤਾਂ ਬਹੁਤ ਵੱਡੀ ਪ੍ਰੋਬਲਮ ਇਹ। ਸੋ ਇਹਦੇ ਲਈ ਉਹਨਾਂ ਨੇ ਫੈਡਰਲ ਗਵਰਨਮੈਂਟ ਨੇ ਫੰਡ ਕਾਫੀ ਰੱਖਿਆ, ਉਹਦੇ ਬਾਰੇ ਸੀ ਸ਼ਾਇਦ ਰਾਜਕਵੀਰ ਸਿੰਘ ਜੀ ਗੱਲਬਾਤ। ਹਾਂਜੀ, ਕਾਫੀ ਚਿਰ ਪਹਿਲਾਂ ਆਪਾਂ ਜਿਹੜੇ ਟਰੱਕ ਪਾਰਕਿੰਗ ਨੂੰ ਲੈ ਕੇ ਜਿਹੜੀ ਚਰਚਾ ਹੈ ਉਹ ਕੀਤੀ ਸੀਗੀ। ਸੋ ਜਿਹੜੇ ਆંકੜੇ ਇਹਨਾਂ ਦੇ ਵੱਲੋਂ ਹੀ ਜਿਹੜੇ ਪੇਸ਼ ਕੀਤੇ ਜਾਂਦੇ ਸੀ ਉਹੀ ਆਪਾਂ ਆਪਣੇ ਨਾਲ ਜਿਹੜੇ ਸ਼ੇਅਰ ਕੀਤੇ ਸੀਗੇ, ਕਿਉਂਕਿ ਪ੍ਰੋਬਲਮ ਤਾਂ ਜਿਹੜੀ ਦੇਖੋ ਹੈਗੀ ਹੈ, ਤਾਂ ਮੁਨਕਰ ਨਹੀਂ ਹੋਇਆ ਜਾ ਸਕਦਾ। ਇਹ ਤਾਂ ਆਬਵੀਅਸ ਜੀ ਗੱਲ ਹੀ ਹੈ ਜੀ, 100% ਟਰੱਕ ਆਲ ਦਾ ਟਾਈਮ ਪਾਰਕ ਤਾਂ ਨਹੀਂ ਰਹਿੰਦੇ, ਚੱਲਦੇ ਰਹਿੰਦੇ ਆਉਂਦੇ ਰਹਿੰਦੇ ਆ। ਉਦੋਂ ਜਿਹੜਾ ਆਵਾਜਾਈ ਦੇ ਵਿੱਚ ਹੀ ਜਿਹੜਾ ਆ ਉਸ ਦੌਰਾਨ ਜਿਹੜੇ ਚਾਹੀਦੀਆਂ ਪਾਰਕਿੰਗਸ ਆ ਉਹ ਮੌਜੂਦ ਹੋਣ, ਫਿਰ ਹੀ ਜਿਹੜਾ ਉਸ ਚੀਜ਼ ਦੇ ਲਈ ਫਾਇਦਾ ਆ। ਹੁਣ ਜਿੱਥੇ ਪਾਰਕਿੰਗ ਹੈਗੀਆਂ ਰੈਸਟ ਏਰੀਏ ਉਹ ਬੰਦ ਪਏ ਆ ਪਿਛਲੇ ਕਈ ਮਹੀਨਿਆਂ ਤੋਂ, ਉਹ ਤਾਂ ਕੰਮ ਵੀ ਨਹੀਂ ਹੋ ਰਿਹਾ, ਉਹ ਕੋਈ ਅਪਡੇਟ ਵੀ ਨਹੀਂ, ਉੱਥੇ ਰੁਕਣ ਵੀ ਨਹੀਂ ਦਿੱਤਾ ਜਾਂਦਾ। ਸੋ ਉਹਦੇ ਨਾਲ ਪ੍ਰੋਬਲਮ ਜਿਹੜੀਆਂ ਫਿਰ ਉਹ ਵੱਧ ਜਾਂਦੀਆਂ ਹੈਗੀਆਂ। ਸੋ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਹੁਣ ਸਮਾਪਤ ਜਿਹੜਾ ਹੋ ਚੁੱਕਾ ਆ। ਤੇ ਰਮਨ ਜੀ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਇੱਕ ਵਾਰੀ ਫੇਰ 10ਵੇਂ ਪਾਤਸ਼ਾਹ ਦੇ ਗੁਰਪੁਰਬ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ, ਨਵੇਂ ਸਾਲ ਦੀਆਂ ਵਧਾਈਆਂ। ਤੇ ਜਿੰਨੇ ਵੀ ਸਾਡੇ ਟਰੱਕਰ ਵੀਰ ਜਾਂ ਉਹਨਾਂ ਦੇ ਪਰਿਵਾਰ ਸੁਣਦੇ ਪ੍ਰੋਗਰਾਮ, ਸਾਰੇ ਵੱਧ ਤੋਂ ਵੱਧ ਜਿੰਨੇ ਹੋਰ ਆ ਉਹਨਾਂ ਨੂੰ ਨਾਲ ਜੋੜਿਆ ਕਰੋ। ਇਹ ਸਾਡਾ ਪ੍ਰੋਗਰਾਮ ਕਰਨ ਦਾ ਮਕਸਦ ਇਹੀ ਆ, ਜਿਹੜੇ ਟਰੱਕਿੰਗ ਇੰਡਸਟਰੀ ਦੇ ਵਿੱਚ ਆ ਉਹਨਾਂ ਨੂੰ ਜਿਹੜੇ ਨਵੇਂ ਲਾਜ਼ ਆ ਰਹੇ ਆ, ਹੋਰ ਜਿੰਨੇ ਆਪ ਟਰੱਕ ਡਰਾਈਵਰਸ ਆ ਉਹ ਆਪਣਾ ਐਕਸਪੀਰੀਅੰਸ ਦੱਸਦੇ ਆ, ਰਮਨ ਭਾਜੀ ਦੱਸਦੇ ਆ, ਤਾਂ ਕਿ ਇੱਕ ਦੂਜੇ ਨੂੰ ਜਿਹੜਾ ਆ ਫਾਇਦਾ ਹੋ ਸਕੇ ਜੀ। ਹੁਣ ਲਵਾਂਗੇ ਜੀ ਇਜਾਜ਼ਤ ਮੇਰੇ ਰਾਜਕਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਜੋ ਹਾਸੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US। ਰੱਬ ਰੱਖਾ।